ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਦੋਸਤੋ, ਮੈਂ ਯਾਨੀ ਕਿ ਮੇਰੇ ਵੱਲੋਂ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜਗਦੀਪ ਜੀ ਦਾ ਸਵਾਗਤ। ਜਗਦੀਪ ਜੀ, ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਬਹੁਤ ਮਿਹਰਬਾਨੀ ਅਜੇਪਾਲ ਜੀ, ਤੁਹਾਡਾ ਵੀ ਮੇਰੇ ਵੱਲੋਂ ਤਾਂ ਸਵਾਗਤ ਹਰ ਵਾਰੀ ਮੈਂ ਕਰਦਾ ਹੀ ਹਾਂ। ਤੇ ਮੈਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਨੂੰ ਉਤਸ਼ਾਹਿਤ ਕਰਦੇ ਨੇ, ਸਾਨੂੰ ਪਿਆਰ ਦਿੰਦੇ ਨੇ। ਤੇ ਬਹੁਤ ਮਿਹਰਬਾਨੀ। ਹੋਰ ਸੁਣਾਓ, ਕਿੱਦਾਂ ਹਾਲੇ ਹਾਂਜੀ, ਚੱਲੇ? ਬਿਲਕੁਲ ਠੀਕ ਹੈ ਜੀ, ਕਿਉਂਕਿ ਇਸ ਵੇਲੇ ਗਰਮੀ ਦਾ ਪ੍ਰਕੋਪ ਤੇ ਬਹੁਤ ਆ। ਆਪਾਂ ਵੇਖਦੇ ਆ ਹਵਾਵਾਂ ਐਤਕੀ ਗਰਮ ਨੇ, ਪਰ ਇਹ ਆ ਕਿ ਆਸਟ੍ਰੇਲੀਆ ਗਵਰਨਮੈਂਟ ਨੇ ਆਪਣਾ ਮਤਲਬ ਜਿਹੜਾ ਕੀਮਤੀ ਕਹਿ ਲੋ ਕਿ ਸਮਾਂ ਦੇ ਕੇ ਆਪਣੀ ਵਧੀਆ ਜਿਹੜਾ ਐਫਰਟ ਕਰਕੇ ਉਹਨਾਂ ਨੇ ਅੱਗ ਤੇ ਕਾਬੂ ਕਰ ਲਿਆ। ਬਿਲਕੁਲ ਬਿਲਕੁਲ। ਥੋੜਾ ਮੀਂਹ ਵੀ ਪਿਆ, ਪਰ ਸਾਰੇ ਕਿਤੇ ਨਹੀਂ ਪਿਆ ਮੀਂਹ। ਪਰ ਮੈਂ ਸੋਚਦਾ ਜੇ ਸਾਰੇ ਜਿੱਦਾਂ ਹੁੰਦਾ ਨਾ ਇੱਕ ਬੁੱਲਾ ਜਿਹਾ ਆ ਜਾਂਦਾ ਮੀਂਹ ਦਾ, ਹੋਰ ਵੀ ਕੰਮ ਈਜ਼ੀ ਹੋ ਜਾਂਦਾ ਸੀ। ਮੀਂਹ ਤੇ ਲੋੜ ਬਹੁਤ ਜ਼ਿਆਦੀ ਹੈ, ਕਿਉਂਕਿ ਭਾਵੇਂ ਆਪਾਂ ਜਿੱਦਾਂ ਮਰਜ਼ੀ ਆਪਣੇ ਢੰਗ ਨਾਲ ਇਹਨਾਂ ਨੇ ਕਾਬੂ ਕੀਤਾ, ਉਹਨਾਂ ਨੂੰ ਮਿੱਟੀ ਵੀ ਪਾਈ ਉਹਨਾਂ ਥਾਵਾਂ ਤੇ, ਪਰ ਜਿਹੜਾ ਕੁਦਰਤ ਵੱਲੋਂ ਮੀਂਹ ਦਾ ਆਈ ਉਹ ਹਵਾ ਸਾਫ਼ ਕਰਨ ਲਈ ਤੇ ਬਹੁਤ ਜ਼ਰੂਰੀ ਹੈ ਨਾ। ਚਾਹੀਦਾ ਤੇ ਹੈ, ਥੋੜਾ ਪੈਣਾ ਚਾਹੀਦਾ, ਪਰ ਐਨੀਵੇ ਜਿੱਦਾਂ ਕੁਦਰਤ ਦੇ ਅੱਗੇ ਕੋਈ ਆਪਣਾ ਜ਼ੋਰ ਨਹੀਂ। ਜੀ ਜੀ ਜੀ, ਜਿੱਦਾਂ ਮਤਲਬ ਸਾਰਾ ਕੰਮ ਇਹ ਨੇਚਰ ਬੜੀ ਪਾਵਰਫੁਲ ਹੈ। ਬਿਲਕੁਲ। ਤੇ ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਅਸੀਂ ਇਸ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਕਰਦੇ ਹੁੰਦੇ ਆ, ਪਰ ਅੱਜ ਦੇ ਅਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਥੋੜੀ ਸੀਰੀਅਸ ਆ ਜੀ ਗੱਲਬਾਤ, ਕਾਫੀ ਸੀਰੀਅਸ ਕਹਿ ਸਕਦੇ ਆਪਾਂ। ਹਾਂ, ਕਾਫੀ ਸੀਰੀਅਸ ਬਿਲਕੁਲ ਹੈ ਵੀ, ਸੌਰੀ ਥੋੜੀ ਨਹੀਂ, ਮਤਲਬ ਕਾਫੀ ਸੀਰੀਅਸ ਗੱਲਬਾਤ ਹੈ। ਤੇ ਅਸੀਂ ਗੱਲ ਕਰਨੀ ਚਾਹਾਂਗੇ ਜਿਹੜਾ ਆਪਣਾ ਉਹ ਹੈਦਰਾਬਾਦ ਦੇ ਵਿੱਚ ਜਿਹੜੀ ਡਾਕਟਰ ਕੁੜੀ ਦੇ ਨਾਲ ਬਹੁਤ ਅਣਮਨੁੱਖੀ ਵਰਤਾਰਾ ਮਤਲਬ ਹੋਇਆ, ਉਹ ਮੇਰੇ ਖਿਆਲ ਨਾਲ ਚਲੋ ਭਾਵੇਂ ਪਿਛਲੇ ਸਮੇਂ ਦੀ ਗੱਲ ਕਰੀਏ ਜਾਂ ਅੱਜ ਦੇ ਸਮੇਂ ਦੀ ਗੱਲ ਕਰੀਏ, ਉਹ ਸਮਾਜ ਦੇ ਵਿੱਚ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਕਿ ਇੱਕ ਸੱਭਿਅਕ ਸਮਾਜ ਜਿਹੜਾ ਉਹਦੇ ਵਿੱਚ ਇਸ ਢੰਗ ਦੇ ਨਾਲ ਇਵੇਂ ਦਾ ਕਿਸੇ ਇੱਕ ਲੜਕੀ ਜਿਹੜੀ ਆ ਉਹ ਮਦਦ ਦੀ ਗੁਹਾਰ ਪਾਉਂਦੀ ਆ, ਤੇ ਉਹਦੇ ਨਾਲ ਉਹ ਬੰਦੇ ਜਿਹੜੇ ਉਹਦੀ ਮਦਦ ਤੇ ਆਏ ਆ ਉਹਦੇ ਨਾਲ ਇੰਨਾ ਗੈਰ ਕੁਦਰਤੀ ਵਰਤਾਰਾ ਬਿਲਕੁਲ। ਤੇ ਉਹ ਜਿੱਦਾਂ ਹੁਣ ਖਬਰ ਆਈ ਕਿ ਮਤਲਬ ਆਪਾਂ ਨੂੰ ਪਤਾ ਕਿ ਉਹ ਮਾਰ ਦਿੱਤੇ ਗਏ ਚਾਰੇ ਐਨਕਾਊਂਟਰ ਦੇ ਵਿੱਚ ਮਾਰਤੇ ਹਨਾ। ਤੇ ਮੈਂ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਮਤਲਬ ਜਦੋਂ ਉੱਤੇ ਫਿਰ ਕਾਫੀ ਕੁਝ ਚੱਲ ਪਿਆ, ਮਤਲਬ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਕੋਈ ਉਹਨੂੰ ਸਹੀ ਕਹਿ ਰਿਹਾ, ਕੋਈ ਉਹਨੂੰ ਗਲਤ ਕਹਿ ਰਿਹਾ, ਕਿਸੇ ਦੇ ਕੁਛ ਵਿਊਜ਼ ਨੇ, ਕਿਸੇ ਦੇ ਕੁਛ ਵਿਊਜ਼ ਨੇ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ, ਵੀ ਕਿੱਦਾਂ ਦੇਖਦੇ ਤੁਸੀਂ ਇਸ ਚੀਜ਼ ਨੂੰ? ਉਹਦੇ ਚ ਅਜੇਪਾਲ ਜੀ ਗੱਲ ਇੱਦਾਂ ਕਿ ਜੇ ਆਪਾਂ ਪਹਿਲਾਂ ਇੱਕ ਆਪਣਾ ਜਿਹੜਾ ਪ੍ਰਭਾਵ ਜਾਂ ਆਪਾਂ ਇੱਕ ਉਹਦਾ ਪਹਿਲਾਂ ਆਪਣਾ ਰਵੱਈਆ ਜਾਂ ਕਿਸ ਢੰਗ ਨਾਲ ਉਹਨੂੰ ਹੋਣਾ ਚਾਹੀਦਾ ਹੈ, ਉਹ ਤੇ ਹਰ ਵਿਅਕਤੀ ਇਹੋ ਕਹਿੰਦਾ ਹੈ ਕਿ ਉਹਨੂੰ ਜਿਹੜੀ ਸਜ਼ਾ ਇੰਨੀ ਜਿਹੜੀ ਉਹਨਾਂ ਨੇ ਖਤਰਨਾਕ ਸਟੈਪ ਲਿਆ, ਉਹਦੀਆਂ ਸਜ਼ਾਵਾਂ ਤੇ ਇਦਾਂ ਹੀ ਸਖਤ ਹੋਣੀਆਂ ਚਾਹੀਦੀਆਂ। ਬਿਲਕੁਲ, ਸਾਰੇ ਇਹ ਕਹਿ ਰਹੇ ਕਿ ਉਹਨਾਂ ਨੂੰ ਵੀ ਅੱਗ ਲਾ ਕੇ ਸਾੜ ਦੇਣਾ ਚਾਹੀਦਾ। ਮਤਲਬ ਹੋਰ ਵੀ ਜਿੰਨੇ ਵੀ ਆਪਣੇ ਮਨ ਦੇ ਵਿੱਚ ਖਿਆਲ ਆਉਂਦੇ ਨੇ, ਉਸੇ ਢੰਗ ਨਾਲ ਹੀ ਉਹ ਚਾਹੁੰਦੇ ਆ ਕਿ ਲੋਕੀ ਕਿ ਇੱਕਦਮ ਉਹਨੂੰ ਸਜ਼ਾ ਮਿਲੇ। ਇਹ ਨਹੀਂ ਕਿ 4 ਸਾਲ 5 ਸਾਲ ਕੋਰਟ ਦੇ ਵਿੱਚ ਉਹ ਕੇਸ ਚੱਲਦੇ ਰਹਿਣ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਰਿਜ਼ਲਟ ਕੋਈ 2 ਜਣਿਆਂ ਨੂੰ ਫਾਂਸੀ ਹੋ ਜਾਂਦੀ, 2 ਜਣਿਆਂ ਨੂੰ ਹੋਰ ਕੈਦ ਹੋ ਜਾਂਦੀ ਆ। ਉਹ ਲੋਕੀ ਚਾਹੁੰਦੇ ਆ ਇਸ ਵੇਲੇ ਕਿ ਉਹ ਮੌਕੇ ਦੇ ਉੱਤੇ ਜੇ ਉਹਨਾਂ ਨੇ ਇਹ ਕੰਮ, ਕਿਉਂਕਿ ਸਾਡੀ ਇੱਕ ਮਾਨਸਿਕਤਾ ਵਾ, ਮੈਂ ਇਹ ਸਮਝਦਾ ਸਾਡੇ ਸਮਾਜ ਦੀ, ਕਿ ਅਸੀਂ ਕੁਝ ਚਿਰ ਉਹ ਗੱਲ ਕਰਕੇ ਉਹ ਤੋਂ ਭੁੱਲ ਜਾਂਦੇ ਹਾਂ। ਜਿਹੜੀ 6-7 ਸਾਲ ਪਹਿਲਾਂ ਗੱਲ ਵਾਪਰੀ ਸੀ, ਕਿਵੇਂ ਲੋਕਾਂ ਨੇ ਰੋਸ ਪ੍ਰਗਟ ਕੀਤਾ, ਸੜਕਾਂ ਤੇ ਆ ਕੇ ਕੈਂਡਲ ਮਾਰਚ ਕੀਤਾ ਹੈ। ਦਿੱਲੀ ਵਾਲੀ ਤੁਸੀਂ ਗੱਲ ਕਰਦੇ ਹੋ, ਨਿਰਭਇਆ ਕਾਂਡ ਦੀ। ਹਾਂ, ਤੇ ਜੇ ਉਹ ਉਦੋਂ ਸਜ਼ਾ ਉਹਨੂੰ ਉਸੇ ਵੇਲੇ ਮਿਲੀ ਜਾਂਦੀ, ਤੁਰੰਤ ਮਿਲੀ ਹੁੰਦੀ, ਹਾਂ, ਤੇ ਕੀ ਇਹ ਸਮਾਜ ਦੇ ਵਿੱਚ ਵਧੀਆ ਢੰਗ ਦੇ ਨਾਲ ਇਹ ਰੋਕ ਲੱਗ ਸਕਦੀ। ਬਿਲਕੁਲ। ਪਰ ਹੁਣ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਲੋਕਤੰਤਰ ਜਿਹੜਾ ਉਹ ਇੰਨਾ ਉਲਝ ਗਿਆ, ਇੰਨਾ ਗੁੰਝਲਦਾਰ ਹੋ ਗਿਆ ਕਿ ਸਾਨੂੰ ਸਜ਼ਾਵਾਂ ਦੇਣ ਲਈ ਵੀ ਉਹਨੂੰ ਕਈ ਦਹਾਕੇ ਲੱਗ ਜਾਂਦੇ ਆ, ਜਦ ਕਿ ਉਦੋਂ ਕਈ ਵਾਰੀ ਲੋਕਾਂ ਨੂੰ ਕੇਸ ਵੀ ਭੁੱਲ ਜਾਂਦਾ ਵੀ ਕਿਸ ਕੇਸ ਦੀ ਸਜ਼ਾ ਹੋਣੀ। ਬਿਲਕੁਲ। ਉਹ ਦੇਖੋ ਤੁਸੀਂ ਜਿਹੜਾ ਦਿੱਲੀ ਵਾਲਾ ਕਾਂਡ ਹੋਇਆ ਸੀਗਾ, ਤੇ ਵੀ ਉਸ ਤੋਂ ਵੀ ਲੋਕੀ ਹਜੇ ਤੱਕ ਮਤਲਬ ਵੀ ਉਹ ਕੋਈ ਕਾਨੂੰਨ ਥੋੜਾ ਕਿਹਾ ਜਾ ਸਕਦਾ ਉਹਨੂੰ, ਮਤਲਬ ਕਿੰਨਾ ਉਸ ਮਤਲਬ ਲੜਕੀ ਨਾਲ ਵੀ ਕਿੰਨਾ ਮਤਲਬ ਬੁਰਾ ਵਿਵਹਾਰ ਕੀਤਾ ਗਿਆ ਸੀਗਾ। ਉਹ ਬੁਰਾ ਵੀ ਉੱਤੇ ਉਹ ਤੋਂ ਵੀ ਜ਼ਿਆਦਾ ਮਾੜਾ ਆਪਾਂ ਵਿਵਹਾਰ ਹੋਇਆ। ਔਰ ਦੂਜੀ ਗੱਲ ਇਹ ਹੈ ਨਾ ਜੀ, ਵੇਖੋ ਸਾਡੇ ਸਮਾਜ ਜਿਹੜਾ ਹੁਣ ਇਸ ਵੇਲੇ ਅਸੀਂ ਵਰਤਦੇ ਹਾਂ, ਪੂਰਾ ਲੋਕਤੰਤਰ ਜਿਹੜਾ ਦੁਨੀਆ ਦਾ ਇੱਕ ਤਰ੍ਹਾਂ ਦਾ ਵੇਖਣਾ ਚਾਹੀਦਾ। ਯਾਨੀ ਕਿ ਸਾਡੇ ਜਿਹੜੇ ਟੈਬੂਜ਼ ਨੇ, ਜਾਂ ਸਾਡੇ ਆਰੀਅਨ ਸਮਾਜ ਦੀ ਅਸੀਂ ਪਿਕਚਰ ਵੇਖਦੇ ਆ ਜਾਂ ਪਿੱਛੇ ਤੱਕ ਜਾਂਦੇ ਆ, ਉਹ ਸਭ ਤੋਂ ਵਧੀਆ ਲੋਕ ਗੋਰੇ ਵੀ ਫੋਲੋ ਕਰਦੇ ਆ, ਇਹ ਸਮਾਜ ਵੀ, ਕਿ ਉੱਥੇ ਜਿਹੜੀਆਂ ਬੰਦਿਸ਼ਾਂ ਔਰ ਉੱਥੇ ਤੁਹਾਡਾ ਪਰਿਵਾਰਕ ਸੰਯੁਕਤ ਪਰਿਵਾਰ ਦਾ ਤਰੀਕਾ ਹੈ, ਉਹ ਬੜਾ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਐਸਟੈਬਲਿਸ਼ ਹੋ ਗਿਆ, ਡਿਵੈਲਪ ਹੋ ਗਿਆ। ਔਰ ਅੱਜ ਅਸੀਂ ਉਸ ਨਿਗਾਰ ਵੱਲ ਆ ਰਹੇ ਹਾਂ ਕਿ ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਲਿਆ। ਔਰ ਅਸੀਂ ਅੱਜ ਲੋਕਤੰਤਰ ਇਹ ਆ ਕਿ ਸਾਨੂੰ, ਸਾਡੀ ਪੁਲਿਸ ਨੂੰ ਮੌਕੇ ਦੇ ਉੱਤੇ
ਹੁਣ ਕਿਸ ਢੰਗ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਆ, ਹਾਂਜੀ ਹਾਂਜੀ ਕਿਵੇਂ ਉਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਕੀਤਾ, ਇਹ ਤੇ ਪੁਲਿਸ ਨੂੰ ਪਤਾ ਹੋਊਗਾ। ਹਾਂਜੀ ਹਾਂਜੀ ਪਰ ਇਹ ਆ ਕਿ ਲੋਕਾਂ ਨੇ ਉਹਦਾ ਬੜਾ ਸਵਾਗਤ ਕੀਤਾ। ਹਾਂ, ਲੋਕਾਂ ਨੇ ਮਤਲਬ ਹੁਣ ਜਿਹੜੀ ਮੇਨ ਗੱਲ ਇਹ ਚੱਲ ਰਹੀ ਹੈ, ਡਿਬੇਟ ਚੱਲ ਪਈ, ਉਹ ਚਲੋ ਹੁੰਦਾ ਹੀ ਆ ਆਪਣਾ ਕੁਝ ਵੀ, ਕੋਈ ਵੀ ਵਰਤਾਰਾ ਹੁੰਦਾ ਹਨਾ, ਉਹਦੇ ਨੈਗੇਟਿਵ ਪੋਜ਼ਿਟਿਵ ਪੱਖ ਤਾਂ ਹੁੰਦੇ ਹੀ ਆ, ਮਤਲਬ ਗੱਲਾਂ ਬਾਤਾਂ ਚੱਲਦੀਆਂ। ਪਰ ਹੁਣ ਜਿਹੜੀ ਗੱਲਬਾਤ ਹੋਈ, ਜਿਵੇਂ ਮੈਂ ਅੱਗੇ ਕਿਹਾ ਵੀ ਉਹ ਸਹੀ ਹੋਇਆ ਜਾਂ ਨਹੀਂ ਹੋਇਆ, ਪਰ ਜੇ ਐਕਚੁਅਲੀ ਵੇਖਿਆ ਜਾਵੇ ਜਿੱਦਾਂ ਲੋਕਾਂ ਦਾ ਜਿਹੜੇ ਰਿਐਕਸ਼ਨ ਆਇਆ, ਉਹ ਤੋਂ ਇਹ ਪਤਾ ਲੱਗਦਾ ਕਿ ਲੋਕ ਇਦਾਂ ਹੀ ਚਾਹੁੰਦੇ ਸੀ। ਕਾਨੂੰਨ ਚਾਹੇ ਕੁਛ ਵੀ ਕਹਿੰਦਾ ਹਨਾ, ਇੱਕ ਵੱਖਰੀ ਗੱਲ, ਚਲੋ ਆਪਾਂ ਕਾਨੂੰਨ ਦੇ ਮਾਹਿਰ ਨਹੀਂ, ਆਪਾਂ ਕਾਨੂੰਨ ਦੀਆਂ ਕਿਤਾਬਾਂ ਨਹੀਂ ਪੜ੍ਹੀਆਂ, ਪਰ ਜਿੰਨੀ ਗੱਲਬਾਤ ਆਪਾਂ ਸੁਣਦੇ ਹਾਂ ਮਤਲਬ ਕਾਨੂੰਨ ਬਾਰੇ, ਕਾਨੂੰਨ ਚਾਹੇ ਕੁਛ ਵੀ ਕਵੇ, ਪਰ ਲੋਕ ਇਹ ਚਾਹੁੰਦੇ ਸੀ ਵੀ। ਪਰ ਜੇ ਅਜੇਪਾਲ ਜੀ ਇੱਥੇ ਮੈਂ ਇਹ ਗੱਲ ਕਹੂੰਗਾ ਕਿ ਜੇਕਰ ਇਹ ਇੱਕ ਲੋਕਤਾਂਤਰਿਕ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਸਜ਼ਾ ਮਿਲੇ ਤੇ ਉਹ ਸੋਸਾਇਟੀ ਦੇ ਮੈਸੇਜ ਹੋਰ ਵੀ ਜ਼ਿਆਦਾ ਗਹਿਰਾ ਜਾਂਦਾ। ਪਰ ਉਹ ਭਾਜੀ ਲੋਕਤੰਤਰਿਕ ਢੰਗ ਨਾਲ ਮੈਸੇਜ ਤਾਂ ਮਿਲੂ ਨਾ, ਮੈਨੂੰ ਤਾਂ ਲੱਗਦਾ ਲੋਕਤੰਤਰ ਆਪਣੇ ਉੱਥੇ ਕਿਤੇ ਗੁੰਡਾ ਤੰਤਰ ਹੈ, ਮਤਲਬ ਸਾਰੇ ਦੇ ਗੁੰਡੇ ਭਰਤੀ ਕੀਤੇ ਜਿਹੜੇ MP ਨੇ, ਕਿੰਨੇ ਮੇਰੇ ਖਿਆਲ ਕਿੰਨੇ ਪਰਸੈਂਟ ਦਾ ਉਹਨਾਂ ਦੀ ਫੌਜ ਹੈ ਜਿਨ੍ਹਾਂ ਦੇ ਆਲਰੇਡੀ ਜਿਹੜੇ ਲੋਕਾਂ ਦੇ ਦੁਆਰਾ ਹੀ ਚੁਣ ਕੇ, ਪਤਾ ਨਹੀਂ ਲੋਕਾਂ ਦੇ ਦੁਆਰਾ ਚੁਣ ਕੇ ਬਣਾਏ ਜਾਂਦੇ, ਕਿ ਜਿੱਦਾਂ ਤੁਹਾਨੂੰ ਪਤਾ ਅਜੇ ਤੱਕ ਆਪਣੇ ਤੇ ਵੀ ਗੱਲ ਨਹੀਂ ਕਲੀਅਰ ਹੋਈ ਵੀ ਲੋਕ ਚੁਣਦੇ ਆ ਕਿ ਉਹਨਾਂ ਨੂੰ ਮਸ਼ੀਨਾਂ ਚੁਣਦੀਆਂ। ਹਾਂਜੀ ਬਿਲਕੁਲ। ਹਨਾ, ਤੇ ਉਹ ਜਾ ਕੇ ਬੰਦੇ ਸੰਸਦ 'ਚ ਬੈਠੇ ਆ ਤੇ ਉਹ MP ਬਣੇ ਹੋਏ ਨੇ, ਸੰਸਦ ਬਣੇ ਹੋਏ ਨੇ, ਤੇ ਉਹ ਆਪਣੀ ਪਾਰਲੀਮੈਂਟ 'ਚ ਬੈਠੇ, ਤਾਂ ਉਹਨਾਂ ਨੇ ਕੀ ਕਾਨੂੰਨ ਬਣਾਉਣਾ? ਜਿਹੜੀ ਗੱਲ ਜਿਵੇਂ ਮੈਂ ਸਮਝਦਾ ਤੁਹਾਡਾ ਇਸ਼ਾਰਾ ਵੀ ਜੇ ਉਹਨਾਂ ਨੂੰ ਲੋਕਤੰਤਰਿਕ ਢੰਗ ਨਾਲ ਵੀ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦਿੱਤੀ ਜਾਂਦੀ ਹੈ, ਕਿ ਉਹਨਾਂ ਨੇ ਇੱਕ ਬੈਂਚ ਬਣਦਾ, ਇੱਕ ਸੀਨੀਅਰ ਜੱਜਸ ਦਾ ਬੈਂਚ ਬਣਦਾ, ਔਰ ਉਹਨੂੰ ਫਾਸਟ ਕੋਡ ਜਿਹੜੀ ਬਣਾਈ ਜਾਂਦੀ, ਫਾਸਟ ਕੋਡ ਦੇ ਤੁਹਾਨੂੰ ਉਹਨੇ ਇੱਕ ਹਫ਼ਤਾ। ਪਰ ਉਹ ਭਾਜੀ ਇਹ ਸਾਰਾ ਕੁਝ ਤਾਂ ਹੋਇਆ ਸੀ ਨਾ, ਇਹ ਤੇ ਦਿੱਲੀ ਜਦੋਂ ਨਿਰਭਇਆ ਕਾਂਡ ਹੋਇਆ, ਪਰ ਸਜ਼ਾ ਤੇ ਹੋਈ ਨਹੀਂ ਉਹਨਾਂ ਨੂੰ। ਹਾਂ, ਫਿਰ ਹੋਈ ਨਹੀਂ ਨਾ, ਇਹ ਤਾਂ ਗੱਲ ਹੈ। ਮਤਲਬ ਇਹ ਸਾਰੀਆਂ ਗੱਲਾਂ ਬਾਤਾਂ ਤਾਂ ਚੱਲੀਆਂ ਵੀ ਫਾਸਟ ਟਰੈਕ ਬਣਾ ਦਿੱਤੀ ਜਾਵੇ, ਅੱਡ ਇੱਕ ਕੋਰਟ ਬਣਾ ਦਿੱਤੀ ਜਾਵੇ, ਅੱਡ ਜੱਜ ਬਿਠਾ ਦਿੱਤੇ ਜਾਣ, ਉਹ ਕੇਸ ਦੀ ਸੁਣਵਾਈ ਕਰਨ, ਸਾਰਾ ਕੁਝ। ਪਰ ਸਾਰਾ ਕੁਝ ਉੱਥੇ ਦਾ ਉੱਥੇ ਹੀ ਹੈ ਨਾ, ਬਰਨਾਲਾ ਉੱਥੇ ਦਾ ਉੱਥੇ ਹੀ ਹੈ। ਗੱਲ ਤਾਂ ਇਹ ਹੈ ਨਾ, ਹੁਣ ਲੋਕਾਂ ਨੇ ਦੇਖੋ, ਮੈਂ ਵੀ ਵੀਡੀਓ ਵੇਖੀ ਆ, ਮੈਂ ਕੋਸ਼ਿਸ਼ ਕਰੂੰਗਾ ਆਪਾਂ ਥੋੜੀ ਜਿਹੀ ਵਿੱਚ ਵੀਡੀਓ ਵਿਖਾਈਏ ਵੀ ਲੋਕ ਜਿਹੜੇ ਉਹ ਪੁਲਿਸ ਨੇ ਮਤਲਬ ਐਨਕਾਊਂਟਰ ਕੀਤਾ, ਉਹਨਾਂ ਦੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਤੁਸੀਂ ਇੱਥੋਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੇ ਲੋਕ ਖੁਸ਼ ਨੇ ਮਤਲਬ ਇਸ ਗੱਲ ਤੋਂ ਵੀ ਹਾਂ, ਇਹ ਔਨ ਦਾ ਸਪੋਟ ਜਿਹੜਾ ਮਤਲਬ ਉਹਨਾਂ ਨੂੰ ਐਜ਼ ਏ ਸਜ਼ਾ ਹੀ ਕਹਿ ਲਓ, ਮਤਲਬ ਮੈਂ ਤਾਂ ਸਜ਼ਾ ਹੀ ਕਹੂੰਗਾ, ਬਾਕੀ ਚਲੋ ਜਿੱਦਾਂ ਨਹੀਂ ਸਜ਼ਾ ਜੇ ਆਪਾਂ ਆਪਣੇ ਵੇਖੀਏ, ਜਿੰਨਾ ਅਸੀਂ ਤਰੱਕੀ ਕੀਤੀ ਹੈ, ਜਾਂ 67 ਸਾਲ ਜਾਂ 74 ਸਾਲ, ਹਾਂਜੀ ਹਾਂ, ਲੋਕਤੰਤਰ ਦੀ ਇਹ ਪੁਲਿਸ ਜਿਹੜੀ ਆ ਉਹ ਇੱਕ ਇਕਾਈ ਆ। ਹਾਂਜੀ ਹਾਂਜੀ, ਉਹਨੇ ਕੰਟਰੋਲ ਕਰਨਾ ਸਮਾਜ 'ਚ ਜਿਹੜਾ ਕ੍ਰਾਈਮ ਹੋ ਰਿਹਾ, ਔਰ ਦੋਸ਼ੀ ਨੂੰ ਫੜ ਕੇ ਉਹਨੇ ਕੋਰਟ 'ਚ ਖੜਨਾ। ਹਾਂਜੀ ਹਾਂਜੀ, ਕੋਰਟ ਨੇ ਫੈਸਲਾ ਕਰਨਾ ਇਹ ਦੋਸ਼ੀ ਹੈ ਕਿ ਨਹੀਂ ਹੈ। ਹਾਂਜੀ ਹਾਂਜੀ, ਉਹ ਜਦੋਂ ਦੋਸ਼ੀ ਤੈਅ ਪਾਏ ਜਾਂਦੇ ਆ, ਉਸ ਤੋਂ ਬਾਅਦ ਕੋਰਟ ਸਜ਼ਾ ਸੁਣਾਉਂਦੀ ਹੈ। ਹਾਂਜੀ ਹਾਂਜੀ, ਹੁਣ ਜਿਹੜਾ ਐਨਕਾਊਂਟਰ ਹੋਇਆ, ਇਹਦੇ ਸਿੱਧੇ ਅਰਥ ਇਹ ਨਿਕਲਦੇ ਆ ਕਿ ਪੁਲਿਸ ਇਹ ਤੈਅ ਕਰਨ ਲੱਗ ਗਈ ਆ ਕਿ ਇਹ ਬੰਦੇ ਦੋਸ਼ੀ ਨੇ, ਅਸੀਂ ਵੀ ਕਹਿੰਦੇ ਉਹ ਦੋਸ਼ੀ ਆ, ਉਹਨਾਂ ਨੂੰ ਇਵੇਂ ਦੀਆਂ ਹੀ ਸਜ਼ਾਵਾਂ ਹੋਣੀਆਂ ਚਾਹੀਦੀਆਂ। ਲੋਕਾਂ ਨੇ ਫੁੱਲਾਂ ਦੀਆਂ ਵਰਖਾ ਕੀਤੀਆਂ, ਠੀਕ ਆ, ਲੋਕਾਂ ਨੇ ਕਰਨੀਆਂ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਇਸ ਵੇਲੇ ਇਹ ਕਾਬੂ 'ਚ ਨਹੀਂ ਆ ਰਹੀਆਂ। ਦੁਨੀਆ ਕਹਿ ਰਹੀ ਹੈ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ। ਸੜਕਾਂ ਤੇ ਸਾਡੀਆਂ ਧੀਆਂ ਭੈਣਾਂ ਸਾਰੇ ਜਿਹੜੇ ਆ ਪਰਿਵਾਰ ਜਦੋਂ ਰਾਤ ਨੂੰ ਜਾਂਦੇ ਆ ਜਾਂ ਦਿਨੇ ਜਾਂਦੇ ਆ, ਹਰੇਕ ਨੇ ਨੌਕਰੀਆਂ ਕਰਨੀਆਂ, ਤੇ ਜੇ ਇੰਨਾ ਜੰਗਲ ਦਾ ਰਾਜ ਹੋ ਗਿਆ ਕਿ 4 ਬੰਦੇ ਉੱਠਦੇ ਆ ਤੇ ਉਹ ਕੁਝ ਵੀ ਕਰ ਸਕਦੇ ਆ, ਤੇ ਫਿਰ ਉਹਨਾਂ ਨੂੰ ਸਜ਼ਾ ਦੇਣ ਵਾਲਾ ਉਹਨਾਂ ਨੂੰ ਡਰ ਹੀ ਕੋਈ ਨਾ ਹੋਇਆ। ਦੂਜੇ ਬੰਨੇ ਇਹ ਗੱਲ ਚੱਲ ਰਹੀ ਹੁਣ, ਕਹਿੰਦੇ ਜੀ ਵੀ ਜਿਹੜੇ ਆਪਣੇ ਜਿੱਦਾਂ ਆਲਰੇਡੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ, ਜਿਨ੍ਹਾਂ ਦੇ ਆਲਰੇਡੀ ਜਿਹੜੇ ਸੰਸਦ ਬਣੇ, ਉਹਨਾਂ ਦੇ ਕੇਸ ਚੱਲ ਰਹੇ ਹਨਾ, ਉਹ ਇਹਨਾਂ ਦਾ ਸਾਹਮਣਾ ਕਰ ਰਹੇ ਨੇ, ਤੇ ਉਹ ਮਤਲਬ ਉਸ ਉਧਰਲੇ ਬੰਨੇ ਜਿੱਦਾਂ ਵੀ ਲੋਕਾਂ ਦਾ ਉਹ ਵੱਧ ਰਿਹਾ ਸੀਗਾ ਵੀ ਤੁਸੀਂ ਇਹਨਾਂ ਨੂੰ ਸਜ਼ਾਵਾਂ ਕਿਉਂ ਨਹੀਂ, ਇਹ ਇੱਥੇ ਕਿਉਂ ਇਦਾਂ ਬੈਠੇ ਆ। ਤਾਕਤਵਰ ਲੋਕ ਲੋਕਤੰਤਰ ਨੂੰ ਆਪਣੇ ਢੰਗ ਨਾਲ ਵਰਤ ਰਹੇ ਆ, ਆਪਾਂ ਸਿੱਧੇ ਸ਼ਬਦਾਂ 'ਚ ਕਹਿ ਸਕਦੇ। ਹਾਂਜੀ ਹਾਂਜੀ, ਪਰ ਉਹ ਕਈ ਹੁਣ ਇਹ ਕਹਿ ਰਹੇ ਵੀ ਇਹ ਫਿਰ ਮਤਲਬ ਜਿੱਦਾਂ ਕਹਿ ਲਓ ਕਿ ਲੀਡਰਾਂ ਨੇ ਕਰਵਾਇਆ ਐਨਕਾਊਂਟਰ, ਵੀ ਮਤਲਬ ਇਹਨਾਂ ਦਾ ਐਨਕਾਊਂਟਰ ਹੋ ਜੇ, ਇਦਾਂ ਇਹ ਮਾਰ ਦਿੱਤੇ ਜਾਣ ਤੇ ਸਾਰੇ ਲੋਕਾਂ ਦਾ ਧਿਆਨ ਇੱਧਰ ਹੋ ਜਾਊਗਾ। ਜਿਹੜਾ ਦੂਜੇ ਬੰਨੇ ਪ੍ਰੈਸ਼ਰ ਬਿਲਡ ਹੋ ਰਿਹਾ ਵੀ ਜਿਹੜੇ ਬਾਕੀ ਪਹਿਲਾਂ ਦੇ ਬੈਠੇ ਨੇ ਉਹਨਾਂ ਨੂੰ ਸਜ਼ਾਵਾਂ ਹੋਣ ਚਾਹੀਦੀਆਂ, ਵੀ ਉਧਰੋਂ ਮਤਲਬ ਰੌਲਾ ਘਟ ਜਾਊਗਾ, ਮਤਲਬ ਵੀ ਧਿਆਨ ਵੰਡਣ ਦਾ ਕਰਕੇ, ਜਿੱਦਾਂ ਅਕਸਰ ਹੀ ਹੁੰਦਾ, ਮਤਲਬ ਜੇ ਕੋਈ ਸਾਡੇ ਲੀਡਰਾਂ ਵਾਸਤੇ ਤੇ ਮਤਲਬ ਕੋਈ ਵੱਡੀ ਗੱਲ ਨਹੀਂ, ਜਦੋਂ ਇੱਕ ਘਟਨਾ ਹੁੰਦੀ ਆ ਉਹਨੂੰ ਮਤਲਬ ਲੁਕਾਉਣ ਵਾਸਤੇ ਜਾਂ ਕਹ ਲਓ ਉਹਦਾ ਠੰਡਾ ਕਰਨ ਵਾਸਤੇ ਰੌਲਾ ਵੀ ਇੱਕ ਹੋਰ ਮਤਲਬ ਨਾਲ ਉਹਦੇ ਨਾਲ ਇਹ ਕਰਨਾ। ਇਹਨਾਂ ਨੂੰ ਅੱਜ ਭਾਵੇਂ ਰਾਜਨੀਤਿਕ ਕੋਈ ਵੀ ਪਾਰਟੀ ਉੱਥੇ ਰਾਜ ਕਰ ਰਹੀ ਆ ਜਾਂ ਸਰਕਾਰ ਆ, ਉਹਨਾਂ ਦਾ ਇਹ ਮਜਬੂਰੀ ਬਣ ਚੁੱਕੀ ਹੈ ਕਿ ਇਹਨਾਂ ਨੂੰ ਕਿਸ ਢੰਗ ਨਾਲ ਇਹ ਸਜ਼ਾ ਜਿਹੜੀ ਦਿੱਤੀ ਜਾਵੇ। ਹੁਣ ਉੱਥੇ ਉਹਨਾਂ ਨੂੰ ਲੈ ਕੇ ਜਾਂਦੇ ਆ ਮੌਕੇ ਤੇ, ਹਾਂਜੀ ਹਾਂਜੀ, ਇਹ ਕੇਸ ਦੇ ਵਿੱਚ ਕੀਤਾ ਜਾਂਦਾ ਕਿ ਉਹਨਾਂ ਨੂੰ ਉੱਥੇ ਦਿਖਾਉਣਾ ਸੀ ਮੌਕੇ ਦੇ ਉੱਤੇ, ਉਹਨਾਂ ਨੇ ਕਰਨਾ ਕਿ ਇਹਨਾਂ ਨੇ ਕਿਵੇਂ ਕੀਤਾ, ਮੌਕਾ ਕਾਰਵਾਈ ਉੱਥੇ ਪਾਉਣੀ। ਉਸ ਤੋਂ ਬਾਅਦ ਵਿੱਚ ਉਹਨਾਂ ਭੱਜਣ ਦੀ ਕੋਸ਼ਿਸ਼ ਕੀਤੀ। ਹਰ ਵਿਅਕਤੀ ਨੂੰ ਇਸ ਗੱਲ ਦਾ ਪਤਾ ਕਿ ਇੰਨੀ ਸਖਤ ਸੁਰੱਖਿਆ 'ਚ ਭੱਜਣ ਦੀ ਕੋਸ਼ਿਸ਼ ਤੇ ਉਹ ਕਰ ਹੀ ਨਹੀਂ ਸਕਦੇ, ਜਾਂ ਉਹ ਭੱਜ ਹੀ ਨਹੀਂ ਸਕਦੇ। ਇਹ ਗੱਲ ਤੇ ਤੈਅ ਆ ਕਿ ਪੁਲਿਸ ਨੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਕਰਦਿਆਂ ਉਹਨਾਂ ਜਿਹੜੇ ਮੁਜਰਮਾਂ ਹੈ ਉਹਨਾਂ ਨੂੰ ਸਜ਼ਾ ਦੇ ਦਿੱਤੀ। ਇਹ ਵੀ ਕਿਹਾ ਜਾਂਦਾ ਕਿ ਖਬਰ ਆਈ ਮਤਲਬ ਕਿ ਇਹੋ ਜਿਹੜਾ ਪੁਲਿਸ ਕਮਿਸ਼ਨਰ ਹੈ 2008 ਦੇ ਵਿੱਚ, VC ਸਜਨਰ ਕਮਿਸ਼ਨਰ ਵੀ 2008 ਦੇ ਵਿੱਚ ਵੀ 3 ਜਣਿਆਂ ਨੇ ਤੇਜ਼ਾਬ ਪਾਤਾ ਸੀ ਲੜਕੀਆਂ ਦੇ ਉੱਪਰ, ਤੇ ਇਹ ਬੰਦੇ ਨੇ ਉਹਨਾਂ ਨੂੰ ਵੀ ਮਤਲਬ ਐਨਕਾਊਂਟਰ ਕੀਤਾ ਸੀ।
ਇਹ ਇੱਕ ਚਿਹਰਾ ਹੁੰਦਾ ਕਿਸੇ ਢੰਗ ਦੇ ਨਾਲ ਸਾਡੇ ਲੋਕਾਂ 'ਚ ਕਿਉਂਕਿ ਸਾਡਾ ਜਿਹੜਾ ਸਮਾਜ ਜਜ਼ਬਾਤੀ ਹੈ ਉਹ ਤੱਥ ਦੇ ਆਧਾਰ ਦੇ ਉੱਤੇ ਘਟ ਜਾਂਦਾ, ਮੌਕੇ ਦੇ ਉੱਤੇ ਜਿਵੇਂ ਉਹਨੂੰ ਬਦਲਿਆ ਜਾਂਦਾ ਉਸੇ ਢੰਗ ਨਾਲ ਬਦਲ ਜਾਂਦਾ। ਹੁਣ ਸਾਡੇ ਉਹਨਾਂ ਨੇ ਨਿੱਕੇ ਨਿੱਕੇ ਹਰ ਇੱਕ ਇਹ ਇਨਸੀਡੈਂਟ ਨਾਲ ਬਣਾਉਣੇ ਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਜੋੜਦੀਆਂ ਕਿ ਉਹ ਹੀਰੋ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੂੰ ਉਸ ਮੈਂ ਤਾਂ ਕਹਿੰਦਾ ਹੀਰੋ ਨੇ ਕਿ ਉਹਨਾਂ ਨੇ ਹੀਰੋ ਵਾਲਾ ਕੰਮ ਕੀਤਾ। ਪਰ ਹੀਰੋ ਵਾਲਾ ਕੰਮ ਇਹ ਹੋਰ ਵੀ ਤਾਂ ਵਧੀਆ ਲੱਗਦਾ ਸੀ ਜੇ ਲੋਕਤੰਤਰ ਢੰਗ ਨਾਲ ਉਹਨਾਂ ਨੂੰ ਸਜ਼ਾਵਾਂ ਤੁਰੰਤ ਹੁੰਦੀਆਂ, ਇੱਕ ਹਫ਼ਤੇ 'ਚ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਂਦਾ। ਪਰ ਉਹ ਤਾਂ ਫਿਰ ਉਹ ਕੋਰਟਾਂ ਦੇ ਹੱਥ ਵੱਸ ਹੈ ਨਾ, ਉੱਥੇ ਪੁਲਿਸ ਵਾਲੇ ਤੇ ਕੁਝ ਨਹੀਂ ਕਰ ਸਕਦੇ। ਪੁਲਿਸ ਵਾਲੇ ਦੇ ਇਹ ਵੀ ਛਾਣਬੀਨ ਕਰਕੇ ਜੋ ਵੀ ਉਹਨਾਂ ਦੀ ਜਾਂਚ ਪ੍ਰਕਿਰਿਆ ਮਤਲਬ ਉਹਨੂੰ ਡਨ ਕਰਕੇ ਤੇ ਕੋਰਟ ਦੇ ਹਵਾਲੇ ਤੋਂ ਸਜ਼ਾਵਾਂ ਤੇ ਕੋਰਟ ਨੇ ਦੇਣੀਆਂ। ਰਾਜਨੀਤਿਕ ਬੰਦਿਆਂ ਦੀ ਤੁਸੀਂ ਗੱਲ ਕੀਤੀ ਤੇ ਰਾਜਨੀਤਿਕ ਬੰਦੇ ਏਡੇ ਵੱਡੇ ਫੈਸਲੇ ਦੇ ਦਿੰਦੇ ਆ। ਅਮਿਤ ਸ਼ਾਹ ਨੇ ਪਿੱਛੇ ਜੇ ਹੁਣ ਇੱਕ ਗੱਲ ਕਹਿਤੀ ਕਿ ਜਿਹੜਾ ਬੇਅੰਤ ਸਿੰਘ ਕਾਰਡ ਦੇ ਵਿੱਚ ਸਿੰਘ ਉਹਨਾਂ ਨੇ ਫਾਂਸੀ ਸਜ਼ਾ ਮਾਫ ਕੀਤੀ, ਉਹਨੇ ਉੱਠ ਕੇ ਕਹਿਤਾ ਨਹੀਂ ਇਹਦੀ ਸਜ਼ਾ ਮਾਫ ਹੀ ਨਹੀਂ ਹੋਣੀ, ਇਹੀ ਮਾਫ ਕੀਤੀ ਨਹੀਂ, ਜਦ ਕਿ ਮੀਡੀਆ ਦੇ ਵਿੱਚ ਸਾਰਾ ਕੁਝ ਆ ਚੁੱਕਿਆ ਹੈ। ਉਹ ਕੀ ਰੌਲਾ ਮਤਲਬ ਉਹ ਪਹਿਲਾਂ ਸਾਰੀ ਖਬਰ ਫੈਲ ਗਈ, ਸਾਰਾ ਕੁਝ ਹੋ ਗਿਆ, ਪਰ ਬਾਅਦ ਚ ਉਹਦਾ ਬਿਆਨ ਆ ਗਿਆ ਵੀ ਭਾਈ ਰਾਜੂ ਆਣੇ ਨੇ ਜਿਹੜੀ ਉਹ ਸਾਰੀਆਂ ਗੱਲਾਂ ਇਹ ਤੰਤਰ ਇਦਾਂ ਹੀ ਜੁੜਦਾ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਸਿੰਸੀਅਰ ਹੋਣ ਤੇ ਸਾਡੇ ਇਹੋ ਜਿਹੀਆਂ ਸਮੱਸਿਆਵਾਂ ਨੂੰ ਕਾਬੂ ਪਾਉਣ ਲੱਗਾ ਕਿੰਨਾ ਕੁ ਟਾਈਮ ਲੱਗਦਾ। ਇਹ ਪਰ ਮਸਲਾ ਤਾਂ ਇਹੋ ਹੀ ਆ ਨਾ, ਢਾਂਚਾ ਤਾਂ ਆਪਣੇ ਇੱਥੇ ਆ ਕੇ ਮਤਲਬ ਕੋਈ ਜਿੱਦਾਂ ਕੋਈ ਕਹਾਣੀ ਕਿਸੇ ਬੰਨੇ ਲੋਟ ਹੀ ਨਹੀਂ ਆ ਰਹੀ। ਜੇ ਆਪਾਂ ਹੁਣ ਤੁਸੀਂ ਜੇ ਲੋਕਤੰਤਰ ਨਹੀਂ ਆ ਤੇ ਇੱਕ ਰਾਜੇ ਦੀ ਇੱਕ ਆਪਾਂ ਫੋਟੋ ਵਾਇਰਲ ਹੋਈ ਐ ਇਸ ਵੇਲੇ, ਆਪਾਂ ਦਰਸ਼ਕਾਂ ਨੂੰ ਵਿਖਾਵਾਂਗੇ ਵੀ ਕਿ ਉਹ ਇੱਕ ਬੱਚੀ ਨੂੰ ਆਪਣੇ ਕਾਫਲੇ 'ਚ ਆ ਰਿਹਾ ਤੇ ਬੱਚੀ ਉਹਨਾਂ ਹੱਥ ਮਿਲਾਉਣਾ ਚਾਹੁੰਦੀ ਆ ਤੇ ਉਹ ਹੱਥ ਨਹੀਂ ਉਹਦੇ ਕੋਲ ਮਿਲਾਇਆ ਗਿਆ ਤੇ ਉਹ ਲੰਘ ਜਾਂਦਾ। ਉਹ ਮੈਂ ਵੀ ਦੇਖੀ ਵੀਡੀਓ ਵੀ ਉਹ ਵੈਸੇ ਹੀ ਮਤਲਬ ਉਹਦਾ ਧਿਆਨ ਦੂਜੇ ਬੰਨੇ ਹੋ ਜਾਂਦਾ, ਉਹ ਲੰਘ ਜਾਂਦਾ, ਬੱਚੀ ਦਾ ਹੱਥ ਉਹਦਾ ਤੇ ਉਹ ਵਾਪਸ ਫਿਰ ਦੁਬਾਰਾ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਕੋਲ ਆ ਗਲਤੀ ਹੋਈ, ਉਹਦੇ ਪਰਿਵਾਰ ਨੂੰ ਮਿਲ ਜਾਂਦਾ। ਜਾਂ ਤੇ ਰਾਜ ਢੰਗ ਫਿਰ ਤੁਸੀਂ ਇਦਾਂ ਕਰ ਲਿਓ ਜੇ ਲੋਕਤੰਤਰ ਤੁਹਾਡੇ ਕੋਲ ਨਹੀਂ ਬਣ ਰਿਹਾ। ਇਹ ਤੇ ਇਸ ਵੇਲੇ ਮੈਂ ਕਹਿੰਦਾ ਸਰਕਾਰ ਬਿਲਕੁਲ ਫੇਲੀਅਰ ਆ। ਪਰ ਮੈਨੂੰ ਤਾਂ ਐਂ ਲੱਗਦਾ ਕਿ ਉਹ ਇੱਕ ਵਾਰੀ ਨਾ ਬੜਾ ਚਿਰ ਪਹਿਲਾਂ ਮੈਂ ਬੱਬੂ ਮਾਨ ਦੀ ਇੱਕ ਇੰਟਰਵਿਊ ਸੁਣੀ ਸੀਗੀ, ਉਹ 'ਚੋਂ ਕਹਿੰਦਾ ਯਾਰ ਆਪਣਾ ਨਾ ਸਾਰਾ ਕੁਝ ਢਾਹ ਕੇ ਦੁਬਾਰੇ ਬਣਾਉਣ ਵਾਲਾ। ਪਰ ਮੈਨੂੰ ਵੀ ਲੱਗਦਾ ਵੀ ਇਹ ਜਿਹੜਾ ਆਪਣਾ ਸੌਦਾ ਸਾਰਾ ਢਾਹ ਕੇ ਜੇ ਕਿਹੜਾ ਦੁਬਾਰੇ ਬਣਾਉਣ ਵਾਲਾ ਵੀ ਇਹ ਜਾਂ ਦੇ ਇਹ ਭਾਵਨਕ ਤੌਰ ਤੇ ਜਾਂ ਕਲਪਨਿਕ ਤੌਰ ਤੇ ਅਜੇਪਾਲ ਜੀ ਆਪਾਂ ਕਹਿ ਸਕਦੇ ਉਹ ਤਾਂ ਗੱਲ ਹੈ, ਮੈਨੂੰ ਪਤਾ ਢਾਹ ਕੇ ਕੋਈ ਚੀਜ਼ ਨੂੰ ਬਣਾਉਣਾ ਜਾਂ ਉਹਦਾ ਕਰਨਾ, ਕਿਉਂਕਿ ਕੋਈ ਵੀ ਜਿਹੜੀ ਸਮਾਜ 'ਚ ਜਿਹੜਾ ਅੱਜ ਚੱਲ ਰਿਹਾ ਜਾਂ ਜਿਵੇਂ ਲੋਕੀ ਜਿਵੇਂ ਉਹਨਾਂ ਦੀ ਜ਼ਿੰਦਗੀ ਆ ਇਹ 'ਚ ਢਾਹ ਕੇ ਜਾਂ ਬਣਾਉਣ ਵਾਲਾ ਤੇ ਆਪਾਂ ਪੋਸੀਬਲ ਨਹੀਂ। ਢਾਹ ਕੇ ਬਣਾਉਣ ਦਾ ਮੇਰਾ ਮਤਲਬ ਉਹ ਨਹੀਂ ਕਿ ਆਪਾਂ ਸਾਰਾ ਇੰਡੀਆ ਢਾਹ ਦੇਣਾ, ਕਹਿਣ ਤੋਂ ਬਾਅਦ ਜਿਹੜੇ ਲੀਡਰ ਕਰਪਟ ਲੀਡਰ ਸਾਡੇ ਵੀ ਹਾਂ ਜਿੱਦਾਂ ਹੁਣ ਜਿਹੜੇ ਸੈਨਾ ਵਾਲੇ ਆ ਜਾਂ ਜਿੱਦਾਂ ਫੌਜ ਰਾਜ ਹੈ ਹਨਾ ਵੀ ਚਾਹੇ ਉਹੀ ਆਪਦੇ ਅੰਡਰ ਕਰ ਲੈਣ ਸਾਰਾ ਕੁਝ, ਵੀ ਉਹ ਸਾਰਾ ਕੁਝ ਇੱਕ ਵਾਰੀ 5-4 ਸਾਲਾਂ 'ਚ ਮਤਲਬ ਕਰਕੇ ਨਾ ਛਾਂਟਾ ਛਾਂਟੀ ਵੀ ਆ ਇੰਨੇ ਕਰਪਟ ਆ ਉਹਨੂੰ ਲਾ ਕੇ ਖੁੱਡੇ ਲੈਣ ਦੁਬਾਰ ਤੋਂ ਫਿਰ ਜਿੱਦਾਂ ਪ੍ਰੋਪਰ ਮਤਲਬ ਜਿੱਦਾਂ ਵੀ ਆਪਣਾ ਸਾਰਾ ਪ੍ਰਕਿਰਿਆ ਜਿੱਦਾਂ ਸੰਵਿਧਾਨ ਦੇ ਅਨੁਸਾਰ ਚੱਲਦੀ ਆ। ਮੇਰੀ ਆਪਣੀ ਸਮਝ ਤੇ ਇਹ ਕਹਿੰਦੀ ਆ ਕਿ ਜਦੋਂ ਤੁਹਾਡੀ ਸਮਾਜ ਇੰਨੀ ਬੁਰਾਈ ਤੱਕ ਵਿਗੜ ਗਿਆ ਨਾ, ਇਹ ਪਹਿਲਾਂ ਤੁਹਾਨੂੰ ਪਤਾ ਵੇ ਜਦੋਂ 74 ਜਾਂ ਉਦੋਂ ਦੇ ਲਗਭਗ ਲੋਕਾਂ ਨੇ ਛੋਟੇ ਛੋਟੇ ਨਾਟਕ ਨੁੱਕੜ ਨਾਟਕ ਕਹਿੰਦੇ ਸੀ, ਅਵੇਅਰਨੈਸ ਦੇ ਨਾਟਕ, ਲੋਕਾਂ ਨੂੰ ਉਸੇ ਢੰਗ ਦੇ ਨਾਲ ਦੀਆਂ ਗੱਲਾਂ ਤੋਂ ਅਵੇਅਰ ਕਰਦੇ ਛੋਟੀ ਇਕਾਈ 'ਚ ਥੱਲੇ ਪਿੰਡਾਂ ਤੱਕ ਜਾ ਕੇ। ਫਿਰ ਜੇ ਤੁਸੀਂ ਉੱਥੇ ਤੱਕ ਜਾ ਕੇ ਜਾਂ ਉਵੇਂ ਢੰਗ ਦੇ ਨਾਲ ਲੋਕਾਂ ਨੂੰ ਚੇਂਜ ਕਰਨਾ ਚਾਹੁੰਦੇ ਹੋ, ਜੇ ਤੁਸੀਂ ਢਾਹ ਕੇ ਬਣਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਉੱਥੇ ਜਾਣਾ ਪੈਣਾ। ਉਹਨਾਂ ਜੜ੍ਹਾਂ 'ਚ ਜਾ ਕੇ ਜੇਕਰ ਤੁਸੀਂ ਤਬਦੀਲ ਕਰਨਾ ਚਾਹੁੰਦੇ ਹੋ ਤੇ ਕਰੋ। ਉੱਪਰੋਂ ਹੁਣ ਚੇਂਜਸ ਤੁਸੀਂ ਆਸ ਨਹੀਂ ਕਰ ਸਕਦੇ, ਉੱਪਰੋਂ ਚੇਂਜਸ ਨਹੀਂ ਹੋਣੀਆਂ। ਹੁਣ ਚੇਂਜਸ ਤੇ ਹਮੇਸ਼ਾ ਥੱਲਿਓਂ ਹੁੰਦੀਆਂ ਆਈਆਂ ਤੇ ਥੱਲਿਓਂ ਹੀ ਸਾਨੂੰ ਕਰਨੀਆਂ ਪੈਂਦੀਆਂ। ਉਹ ਤੇ ਇਦਾਂ ਜਦੋਂ ਕੋਈ ਕ੍ਰਾਂਤੀ ਆਉਂਦੀ ਬਦਲਾਅ ਆਉਂਦਾ ਉਹ ਤੇ ਜਿਹੜੇ ਸਕਿੱਟਾਂ ਕਰਦੇ ਨੇ, ਹਾਸੇ ਪਾਉਂਦੇ ਨੇ, ਜਿਹੜੇ ਹਾਸ ਕਲਾਕਾਰ ਹੁੰਦੇ ਨੇ, ਤੁਹਾਨੂੰ ਪਤਾ ਇਹਨਾਂ ਮਸਲਿਆਂ ਦੇ ਵਿੱਚ ਜਾਂ ਇਹਨਾਂ ਥਾਵਾਂ ਦੇ ਉੱਤੇ ਉਹ ਵੀ ਸੰਜੀਦਾ ਹੋ ਕੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਉਹ ਵੀ ਆ ਕੇ ਆਪਣਾ ਵਿਅੰਗਮਈ ਤਰੀਕੇ ਨਾਲ ਲੋਕਾਂ ਨੂੰ ਦੱਸਦੇ ਆ ਕਿ ਇਹ ਬਰਦਾਸ਼ਤ ਤੋਂ ਬਾਹਰ। ਚਾਹੇ ਕਿ ਸਾਡਾ ਕਈ ਵਾਰੀ ਕਿਉਂਕਿ ਸਾਡੇ ਜਿਹੜਾ ਨਿਤਨੀਆਂ ਗੱਲਾਂ ਦਾ ਪ੍ਰੋਗਰਾਮ ਦਾ ਵਿਸ਼ਾ ਹੁੰਦਾ, ਅਸੀਂ ਇੰਨੀਆਂ ਗੰਭੀਰ ਜਾਂ ਉਸ ਮੁੱਦੇ ਦੀ ਨਹੀਂ ਕਰਦੇ, ਇਹ ਸਾਡੇ ਹੋਰ ਵੀ ਪ੍ਰੋਗਰਾਮ ਚੱਲਦੇ ਨੇ। ਪਰ ਅੱਜ ਉਹ ਲੋੜ ਆ ਕਿ ਹਰ ਪ੍ਰੋਗਰਾਮ ਦੇ ਉੱਤੇ ਇਹਦੀ ਗੱਲ ਕੀਤੀ ਜਾਵੇ ਔਰ ਕਿਹਾ ਜਾਵੇ ਜਾਂ ਦੱਸਿਆ ਜਾਵੇ, ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਵੇ ਕਿ ਬਹੁਤ ਜ਼ਿਆਦਾ ਭਾਵੁਕ ਹੋ ਕੇ ਹੁਣ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕਰਨ ਦੀ ਜਿਹੜੀ ਆ ਮੈਂ ਸਮਝਦਾ ਵੀ ਆਪਣੇ ਆਪ ਨੂੰ ਕਾਬੂ ਕਰੋ। ਇਹ ਉਹੀ ਪੁਲਿਸ ਆ ਜਿਹੜੀ ਤੁਹਾਨੂੰ ਨਿਰਦੋਸ਼ਾਂ ਨੂੰ ਫੜ ਕੇ ਕਰਦੀ ਰਹੀ, ਝੂਠੇ ਪਰਚੇ ਕਰਦੀ ਰਹੀ। ਪਰ ਅੱਜ ਜੇ ਉਹਨਾਂ ਦੀ ਸ਼ਾਬਾਸ਼ੀ ਕਰਨੀ ਬਣਦੀ ਹੈ ਤੇ ਜ਼ਰੂਰ ਕਰੋ, ਪਰ ਏਦਾਂ ਹੀ ਖੜੇ ਰਹੋ। ਜਦੋਂ ਵੀ ਕਿਤੇ ਜ਼ੁਲਮ ਹੁੰਦਾ, ਜਦੋਂ ਵੀ ਕਿਤੇ ਕ੍ਰਾਈਮ ਹੁੰਦਾ, ਏਦਾਂ ਹੀ ਖੜੇ ਰਹੋ। ਪੁਲਿਸ ਕੋ ਜਵਾਬ ਲਓ, ਸਰਕਾਰ ਕੋ ਜਵਾਬ ਲਓ। ਸਰਕਾਰਾਂ ਦੇ ਅੱਗੇ ਤੁਸੀਂ ਆਪ ਇਹ ਪੁੱਛੋ ਕਿ ਸਾਡਾ ਜਿਹੜਾ ਨਿਆਂ ਵਾ ਇਹ ਸਾਡਾ ਕਦੋਂ ਮਿਲੂਗਾ, ਕਿ ਸਾਨੂੰ ਆਪਣੇ ਢੰਗ ਨਾਲ। ਪਰ ਲੋਕਾਂ ਦੀ ਹਿੰਮਤ ਵੀ ਦੇਖੋ ਕਿੰਨੀ ਵੱਧ ਗਈ ਨਾ। ਇੱਕ ਹੋਰ ਵੀ ਤਾਂ ਲੜਕੀ ਸਾੜਤੀ ਨਾ ਉਹਨਾਂ ਨੇ ਇਦਾਂ ਮਤਲਬ ਜ਼ਬਰ ਜਨਾਹ ਕਰਕੇ। ਤੇ ਇਹ ਜਪਾਲ ਜੀ ਇੱਕ ਨਾ ਦੇਖੋ ਇਹ ਜੇ ਇੱਕ ਜ਼ੁਲਮ ਦੀ ਦੁਨੀਆ ਜਾਂ ਜੁਰਮ ਦੀ ਦੁਨੀਆ ਜਿਹੜੀ ਹੈ ਨਾ, ਦੋ ਚੀਜ਼ਾਂ ਨੇ, ਜ਼ੁਲਮ ਤੇ ਜੁਰਮ।
ਇਹ ਇੱਕ ਬਿਰਤੀ ਹੁੰਦੀ ਆ। ਜਦੋਂ ਇੱਕ ਥਾਂ ਤੇ ਕੋਈ ਬੈਂਕ ਲੁੱਟੀ ਜਾਂਦੀ ਹੈ ਜਾਂ ਕੋਈ ਡਕੈਤੀ ਹੁੰਦੀ ਆ, ਤਕਰੀਬਨ ਸਿਮਿਲਰ ਜੀ ਉਦਾਂ ਦੀ ਹੋਰ ਹੋ ਜਾਂਦੀ ਹੈ। ਫਿਰ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਕ੍ਰਾਈਮ ਲੋਕ ਜਾਂ ਜਿਹੜੇ ਕ੍ਰਿਮੀਨਲ ਲੋਕ ਹੁੰਦੇ, ਉਹਨਾਂ ਦੀ ਜਿਹੜੀ ਮਾਨਸਿਕਤਾ ਹੁੰਦੀ ਆ, ਉਹਨਾਂ ਦੇ ਕਲਿੱਕ ਕਰਦਾ ਕਿ ਅਸੀਂ ਆ ਵੀ ਕਰੀਏ, ਅਸੀਂ ਆ ਵੀ ਕਰ ਸਕਦੇ ਹਾਂ। ਜੇਕਰ ਉਹਨਾਂ ਨੂੰ ਸਜ਼ਾ ਵਧੀਆ ਢੰਗ ਨਾਲ ਔਰ ਛੇਤੀ ਮਿਲ ਜਾਂਦੀ ਆ ਤੇ ਉਹ ਮੋੜਾ ਉਦਾਂ ਹੀ ਵਾਪਸ ਪੈ ਸਕਦਾ। ਹੁਣ ਆਪਾਂ ਜੇ ਗੱਲ ਕਰੀਏ ਤੇ ਇਹਨਾਂ ਦੇ ਹੱਲ ਕੀ ਹੋਣੇ ਚਾਹੀਦੇ, ਕਿਉਂਕਿ ਰੇਪ ਕੇਸ ਜਿਹੜੇ ਆ ਉਹ ਲਗਾਤਾਰ ਹਰ ਥਾਂ ਦੇ ਉੱਤੇ ਵੱਧ ਰਹੇ ਆ। ਉਹਨਾਂ ਦੇ ਕੰਟਰੋਲ ਲਈ ਸਾਡੀਆਂ ਇੱਕ ਸਤਿਕਾਰਯੋਗ ਜਿਹੜੀਆਂ ਰਾਜਨੀਤਿਕ ਅਸੀਂ ਕਹਿੰਦੇ ਆ ਲੀਡਰ ਨੇ, ਲੇਡੀਜ਼ ਨੇ ਕੁਝ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਸਾਰੀ ਦੁਨੀਆ ਨੂੰ ਦਾ ਪਤਾ, ਉਹ ਐਮਪੀਜ਼ ਨੇ ਇਸ ਵੇਲੇ। ਉਹਨਾਂ ਦਾ ਬਿਆਨ ਇਹ ਆ ਕਿ ਸਾਡੇ ਸਮਾਜ ਵਰਗੇ ਜਿੱਦਾਂ ਦਾ ਸਾਡਾ ਢਾਂਚਾ ਵਾ, ਇੱਥੇ ਇਹ ਕੁਝ ਹੋਣਾ। ਉਹ ਤੁਸੀਂ ਵੇਖ ਲਓ ਵੀ ਸੰਸਦ ਦੇ ਵਿੱਚ 78 ਲੇਡੀਜ਼ ਨੇ ਇਸ ਟਾਈਮ ਐਮਪੀ ਆਪਣੇ ਸਾਰੇ ਉਹਦੇ ਵਿੱਚ ਪਾਰਲੀਮੈਂਟ 'ਚ, ਤੇ ਉਹਨਾਂ ਦੇ ਦੇਖੋ ਕੋਈ ਵੀ ਬੋਲੀ ਉਦਾਂ ਇਸ ਤੇ। ਇਹਦੀ ਫਿਰ ਤੁਸੀਂ ਕਿੱਦਾਂ ਉਹਦੀ ਤਬਦੀਲੀ 'ਚ ਸੋਚ ਸਕਦੇ ਹੋ? ਜੇਕਰ ਇਹਨੂੰ ਸਟਰੋਂਗਲੀ ਤੁਸੀਂ ਮੈਸੇਜ ਦੇਣਾ ਲੋਕਾਂ ਦੇ ਵਿੱਚ, ਤੁਸੀਂ ਸਟਰੋਂਗਲੀ ਜਾਣਾ, ਲੋਕਾਂ ਦੇ ਘਰਾਂ 'ਚ ਜਾਣਾ। ਲੋਕਾਂ ਦੇ ਘਰਾਂ 'ਚ ਇਹ ਨਹੀਂ ਜਾਣਾ ਕਿ ਪੁਲਿਸ ਨੇ 4 ਮੁੰਡਿਆਂ ਨੂੰ ਕਤਲ ਕਰਤਾ। ਦੋ ਤਰ੍ਹਾਂ ਦੇ ਇਹਦੇ ਪੱਖ ਜਾਣੇ ਆ। ਇੱਕ ਤੇ ਇਹ ਜਾਣਾ ਕਿ ਪੁਲਿਸ ਨੇ ਮੌਕੇ ਦੇ ਉੱਤੇ 4 ਮੁੰਡਿਆਂ ਨੂੰ ਕਤਲ ਕਰਤਾ, ਲੋਕਾਂ ਨੇ ਇਹ ਕਹਿਣਾ ਕਿ ਸਾਨੂੰ ਚਲੋ ਜੀ ਨਿਆਂ ਮਿਲ ਗਿਆ। ਇਹਨਾਂ ਨੇ ਕੀਤਾ। ਪਰ ਉਹ ਜਿਵੇਂ ਹੁਣ ਕਈ ਖਬਰਾਂ ਹੀ ਲਾ ਰਹੇ ਵੀ ਖੁਸ਼ੀ ਮਨਾਈ ਜਾ ਰਹੀ, ਇਦਾਂ ਵੀ ਖੁਸ਼ੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਇਹਦੇ 'ਚ, ਸ਼ਰਮ ਵਾਲੀ ਗੱਲ। ਹਾਂ ਵੀ ਉਹ ਲੜਕੀ ਨਾਲ ਪਹਿਲਾਂ ਜੋ ਵੀ ਹੋਇਆ ਉਹ ਦੁਨੀਆ ਤੋਂ ਚਲੀ ਗਈ, ਮਤਲਬ ਕਿੰਨਾ ਉਹਦੇ ਨਾਲ ਮਾੜਾ ਵਰਤਾਰਾ ਹੋਇਆ, ਤੇ ਪਰ ਇਹ ਵੀ 4 ਹੁਣ ਮਾਰੇ ਗਏ। ਚਲੋ ਇਹ ਹੁਣ ਇਹਦੇ ਵੀ ਕਿਸੇ ਦੇ ਘਰ ਦੇ ਮਤਲਬ ਉਹ ਨੇ ਦੋਵੇਂ ਪੱਖ ਅਜੇ ਸ਼ਰਮਨਾਕ, ਖੁਸ਼ੀ ਵਾਲੀ ਤਾਂ ਗੱਲ ਨਹੀਂ ਕਹਿ ਸਕਦੇ। ਇਹ ਖੁਸ਼ੀ ਅਜ ਫੁੱਲਾਂ ਵਰਖਾ ਕਰਨ ਵਾਲੀ ਗੱਲ ਨਹੀਂ ਆ। ਇਹਦੇ ਵਿੱਚ ਜੇ ਉਹ 4 ਮੁੰਡੇ ਮਾਰੇ ਜਾਂਦੇ ਆ ਇਸ ਸਮੇਂ, ਗੋਲੀ ਦਾ ਸ਼ਿਕਾਰ ਹੁੰਦੇ ਆ, ਪੁਲਿਸ ਇੱਥੇ ਤੱਕ ਨੌਬਤ ਆ ਗਈ ਕਿ ਉਹਨਾਂ ਨੂੰ ਮੌਕੇ ਤੇ ਗੋਲੀ ਮਾਰਨੀ ਪੈ ਰਹੀ ਆ। ਕੀ ਸਮਾਜ ਸਾਡਾ ਇੰਨਾ ਗਿਰ ਗਿਆ? ਕੀ ਸਮਾਜ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਲੋਕਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਅਸੀਂ ਇਸ ਢੰਗ ਦੇ ਨਾਲ ਲੈ ਚੁੱਕੇ ਹਾਂ ਕਿ ਸਾਨੂੰ ਹੁਣ ਕੋਈ ਰਾਹ ਨਹੀਂ ਦਿਸਦਾ। ਇਹ 'ਚ ਖੁਸ਼ੀ ਜਦੋਂ ਇਹ ਗੱਲ ਕਰ ਰਹੇ ਜਿਵੇਂ ਵੀ ਇਹਦਾ ਕੋਈ ਨਾ ਕੋਈ ਹੱਲ ਵੀ ਸੋਚਣਾ ਚਾਹੀਦਾ ਜਾਂ ਕਿੱਦਾਂ, ਮਤਲਬ ਇੱਕ ਚਰਚਾ ਛਿੜਨੀ ਚਾਹੀਦੀ ਜਿੱਦਾਂ, ਹਨਾ ਮੇਰੇ ਹਿਸਾਬ ਨਾਲ ਵੀ ਕੋਈ ਨਾ ਕੋਈ ਗੱਲ ਤਾਂ ਚੱਲਣੀ ਚਾਹੀਦੀ ਹੈ। ਮੀਡੀਆ ਤੇ ਖੁੱਲ ਕੇ ਟੇਬਲਾਂ ਤੇ ਬਹਿ ਕੇ ਜਿੰਨੇ ਵੀ ਕੋਈ ਆਪਣੇ ਆਪ ਨੂੰ ਸਿਆਣੇ ਕਹਿੰਦੇ, ਅਸੀਂ ਤੇ ਕਹਿੰਦੇ ਨਹੀਂ। ਅਸੀਂ ਤੇ ਕਹਿੰਦੇ ਆ ਕਿ ਅਸੀਂ ਕੁਕਰਾਂ, ਅਸੀਂ ਹੋਕਾ ਦਿੰਦੇ ਆ, ਅਸੀਂ ਲੋਕਾਂ ਨੂੰ ਜਗਾਉਂਦੇ ਆ। ਪਰ ਜਿਹੜੇ ਬੰਦੇ ਪੁਰਾਣੇ ਨੇ, ਜਿਹੜੇ ਖੋਜੀ ਨੇ, ਜਿਹੜੇ ਵੱਖ-ਵੱਖ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਨੇ, ਵਿਦਵਾਨ ਨੇ, ਉਹ ਆ ਕੇ ਲੋਕਾਂ ਨੂੰ ਇਹ ਦੱਸਣ ਕਿ ਜੇ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਅੱਜ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਚੀਜ਼ ਲੁਕੀ ਆ। ਹਰ ਵਿਅਕਤੀ ਕੋ ਹਰ ਮੁਲਕ ਦਾ ਕਾਨੂੰਨ ਉਹਨਾਂ ਕੋਲ ਮਿਲ ਜਾਂਦਾ। ਉਹ ਦੇਸ਼ 'ਚ ਕੀ ਹੋ ਰਿਹਾ, ਉਹ ਕਿਵੇਂ ਜੀ ਰਹੇ ਆ, ਕਿਵੇਂ ਉਹਨਾਂ ਦਾ ਰਹਿਣ ਸਹਿਣ, ਸਾਨੂੰ ਸਾਰਾ ਪਤਾ। ਸਾਨੂੰ ਇਹ ਵੀ ਪਤਾ ਕਿ ਉਹਨਾਂ ਮੁਲਕਾਂ ਦੇ ਵਿੱਚ ਜੇ ਸਾਡੇ ਵਰਗੇ ਇੱਥੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਜਾਂ ਹੋਰ ਵਿਕਸਿਤ ਮੁਲਕ ਹੈ, ਤੇ ਇੰਡੀਆ ਵੀ ਵਿਕਸਿਤ ਗਰੋਇੰਗ ਆ। ਲੋਕੀ ਕਿਉਂ ਕਹਿ ਰਹੇ ਕਿ ਉਹ ਬਹੁਤ ਜ਼ਿਆਦਾ ਗਰੋ ਕਰ ਰਿਹਾ, ਪਰ ਜੇ ਉਹ ਗਰੋ ਕਰ ਰਿਹਾ ਜਾਂ ਉਸ ਢੰਗ ਦੇ ਨਾਲ ਉਹਨੇ ਤਰੱਕੀ ਕਰਨੀ ਆ, ਤੇ ਫਿਰ ਇੱਥੋਂ ਵਰਗੀਆਂ ਕਦਰਾਂ ਕੀਮਤਾਂ ਨੂੰ ਵੀ ਅਪਣਾਉਣਾ ਪੈਣਾ। ਇਹ ਹੱਲ, ਇਹ ਮਨੁੱਖੀ ਜਿਹੜਾ ਤੁਹਾਡਾ ਉਬਾਲ ਆਉਂਦਾ ਜਾਂ ਤੁਹਾਨੂੰ ਇੰਜ ਲੱਗਦਾ ਕਿ ਇਦਾਂ ਦਾ ਤੁਹਾਡਾ ਕਹਿਣ ਤੋਂ ਭਾਵ ਵੀ ਜਿਵੇਂ ਇੱਥੇ ਇਹਨਾਂ ਨੇ ਜਗ੍ਹਾ ਬਣਾਈਆਂ ਹੋਈਆਂ ਵੀ ਲੀਗਲ ਤਰੀਕੇ ਨਾਲ, ਮਤਲਬ ਤੁਸੀਂ ਜੇ ਕਿਸੇ ਨੇ ਵੀ ਸਾਡੇ ਦਿੱਲੀ, ਬੰਬੇ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੇ ਲੋਕਾਂ ਨੂੰ, ਜਿਹੜੇ ਨੌਜਵਾਨ ਜਾਂ ਜਿਹੜੇ ਵੀ ਇਹ ਗੱਲ ਚਾਹੁੰਦੇ ਆ, ਜਿਨ੍ਹਾਂ ਦਾ ਮਨ ਨਹੀਂ ਕਰਦਾ ਕਿ ਉਹਨਾਂ ਨੇ ਜਾ ਕੇ ਬਾਜ਼ਾਰਾਂ ਦੇ ਵਿੱਚ ਜਾਂ ਪਾਕਿਸਤਾਨ, ਲਾਹੌਰ, ਹਰ ਇੱਕ ਥਾਂ ਦੇ ਉੱਤੇ ਉਹਨਾਂ ਨੇ ਆਪਣੇ ਕੋਈ ਮਨ ਦੀ ਇਹੋ ਜਿਹੀ ਭਾਵਨਾ ਕੋਈ ਪ੍ਰਗਟ ਕਰਨੀ ਆ ਜਾਂ ਉਹਨਾਂ ਨੂੰ ਉਹ ਤ੍ਰਿਪਤੀ ਚਾਹੀਦੀ ਆ, ਉਹ ਉੱਥੇ ਜਾ ਕੇ ਲੀਗਲ ਢੰਗ ਨਾਲ ਜਿਹੜਾ ਗਵਰਨਮੈਂਟ ਮਨਜ਼ੂਰ ਹੋਵੇ ਉਹਨਾਂ ਦਾ ਮੈਡੀਕਲ। ਨਾਲੇ ਇਹ ਚੀਜ਼ਾਂ ਲੁਕੀਆਂ ਕਿੱਥੇ ਆ, ਮਤਲਬ ਉਦਾਂ ਦੇ ਹੁਣ ਦਿੱਲੀ ਜਿਹੜੀਆਂ ਜਗ੍ਹਾ ਬਣੀਆਂ, ਬੰਬੇ ਜਗ੍ਹਾ ਬਣੀਆਂ, ਸਭ ਨੂੰ ਪਤਾ ਹੀ ਆ, ਸਾਰਿਆਂ ਨੂੰ ਪਤਾ ਵਾ, ਹਨਾ ਫਲਾਣਾ ਰੋਡ ਆ, ਫਲਾਣਾ ਰੋਡ ਆ, ਕਿਹਨੂੰ ਨਹੀਂ ਪਤਾ। ਅੱਛਾ, ਪੰਜਾਬ ਦੀ ਤੁਸੀਂ ਬਦਕਿਸਮਤੀ ਵੇਖੋ, ਪੰਜਾਬ ਨੂੰ ਇਹ ਕਹਿੰਦੇ ਆ ਜੀ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਇਹੋ ਜਿਹੀ ਪੋਸੀਬਿਲਿਟੀ ਨਹੀਂ ਹੋ ਸਕਦੀ। ਅੱਛਾ, ਇਹ ਤੁਸੀਂ ਇਹਨਾਂ ਨੂੰ ਇਹਨਾਂ ਪਵਿੱਤਰ ਸ਼ਹਿਰਾਂ ਨੂੰ ਗਿਣਦੇ ਹੋ? ਤੁਹਾਡੇ ਸ਼ਰਾਬ ਦੇ ਠੇਕੇ ਉਹਨਾਂ ਥਾਵਾਂ ਤੇ ਵੀ ਹੈਗੇ ਆ ਜਿੱਥੇ ਚੋਰੀ ਛਿਪੇ ਤੇ ਸਾਰਾ ਕੁਝ ਹੀ ਹੋ ਰਿਹਾ, ਮਤਲਬ ਉਹਨਾਂ ਥਾਵਾਂ ਦੇ ਉੱਤੇ ਵੀ ਤੁਹਾਡੇ ਸ਼ਰਾਬ ਦੇ ਠੇਕੇ ਹੈਗੇ ਜਿੱਥੇ ਤੁਹਾਡੇ ਸਿੱਖੀ ਦਾ, ਤੁਹਾਡੇ ਹਿੰਦੂ ਧਰਮ ਦਾ ਵੱਡੇ ਮੱਕੇ ਦੇ ਮੁਕਾਬਲੇ ਸਾਡੇ ਧਾਮ ਨੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਗੱਲ, ਉੱਥੇ ਕੀ ਨਹੀਂ ਹੋ ਰਿਹਾ? ਅੰਮ੍ਰਿਤਸਰ ਸ਼ਹਿਰ ਦੇ ਮੀਟ, ਸ਼ਰਾਬ, ਆਂਡਾ, ਹਰ ਥਾਂ ਦੇ ਬਾਹਰ ਖੁੱਲੇ ਆ, ਲੋਕੀ ਸ਼ਰੇਆਮ ਪੀਂਦੇ ਆ, ਕਰਦੇ ਆ, ਜਦ ਕਿ ਸਿੱਖਾਂ ਦਾ ਸੁਪਰੀਮ ਜਿਹੜਾ ਸਥਾਨ ਆ ਉੱਥੇ। ਹੁਣ ਜਦੋਂ ਸਮਾਜ 'ਚ ਇੰਨੀ ਬੁਰੀ ਤਰ੍ਹਾਂ ਇਹ ਜਿਹੜੀ ਪ੍ਰੋਬਲਮ ਆ ਚੁੱਕੀ ਹੈ, ਬੁਰੀ ਤਰ੍ਹਾਂ ਫਸ ਚੁੱਕੀ ਹੈ, ਫਿਰ ਇਹ ਪੁਲਿਸ ਨੇ ਜਾਂ ਸਰਕਾਰ ਨੇ ਉਹਨੂੰ ਕਮਾਈ ਦਾ ਸਾਧਨ ਬਣਾਇਆ ਵੀ ਜਿੱਥੇ ਕਿਤੇ ਕੋਈ ਹੋਟਲ 'ਚ ਜਾ ਕੇ ਕੋਈ ਗੱਲ ਵਾਪਰਦੀ ਹੈ, ਉੱਥੇ ਜਾ ਕੇ ਛਾਪਾ ਮਾਰੋ, ਪੈਸੇ ਲਓ ਤੇ ਉੱਤੇ ਤੁਸੀਂ
ਦੇਹ ਪਾਰ ਦਾ ਹੋਰ ਤਰ੍ਹਾਂ ਦੇ ਧੰਦੇ ਜਿਹੜੇ ਆ ਉਹ ਉਜਾਗਰ ਕਰਕੇ ਉਹਨਾਂ ਦਾ ਮੂੰਹ ਬੰਨ ਕੇ ਤੇ ਆਪ ਸਾਹਮਣੇ ਬਹਿ ਜਾਓ ਤੇ ਫਿਰ ਲੋਕਾਂ ਨੂੰ ਦੱਸੋ ਵੇਖੋ ਜੀ ਅਸੀਂ ਸਮਾਜ ਚੋਂ ਸਫਾਈ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਔਰ ਜਿਹੜਾ ਪੁਲਿਸ ਅਫਸਰ ਸਫਾਈ ਕਰ ਰਿਹਾ ਹੁੰਦਾ ਉਹਦੀ ਥੋੜੇ ਚਿਰ ਬਾਅਦ ਫਿਰ ਉਹ ਆਪ ਵੀ ਇਹਨਾਂ ਗੱਲਾਂ 'ਚ ਫੜਿਆ ਜਾਂਦਾ। ਤੇ ਜੇ ਕਿਤੇ ਉਹਨੂੰ ਸਰਕਾਰ ਇਹ ਸੋਚੇ, ਸਰਕਾਰ ਇਹ ਸੋਚਣ ਡਈ ਕਿ ਅਸੀਂ ਵੱਡੇ ਸ਼ਹਿਰਾਂ 'ਚ ਕਸੀਨੋ ਖੋਲਾਂਗੇ, ਅਸੀਂ ਮੀਡੀਆ ਜਿਹੜਾ ਜਾਂ ਅਸੀਂ ਟੀਵੀ ਤੇ ਬਹਿ ਕੇ, ਮੈਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਇਹੋ ਜਿਹੀ ਗੱਲ ਦੀ ਗਵਾਹੀ ਨਹੀਂ ਭਰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਕਸੀਨੋ ਖੋਲੋ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਦੇ ਜਿੱਦਾਂ ਦੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ, ਪਰ ਅਸੀਂ ਇੱਕ ਸਲਾਹ ਇੱਕ ਗੱਲ ਕਰਦੇ ਹਾਂ। ਆਹ ਗੱਲ ਕੋਈ ਨਾ ਕੋਈ ਗੱਲ ਤਾਂ ਛਿੜਨੀ ਚਾਹੀਦੀ, ਤੁਰਨੀ ਚਾਹੀਦੀ ਹੈ। ਜੇ ਮਹਾਰਾਜ ਸਾਹਿਬ ਇਹ ਕਹਿ ਸਕਦੇ ਆ ਇਹਨਾਂ ਦੇ ਸਾਡੇ ਮੁੱਖ ਮੰਤਰੀ ਕਿ ਉਹ ਇੱਥੇ ਘੋੜੇ ਦੀਆਂ ਰੇਸਾਂ ਹੋਣੀਆਂ ਚਾਹੀਦੀਆਂ, ਲੋਕਾਂ ਨੂੰ ਇੰਜੋਏ ਕਰਨਾ ਚਾਹੀਦਾ, ਇਹਨਾਂ ਨੂੰ ਵੈਲ ਪਾਉਣਾ ਚਾਹੀਦਾ, ਨਾਲੇ ਉਹ ਆਪਦਾ ਇੰਜੋਏ ਕਰਨ ਤੇ ਪਹੁੰਚ ਜਾਂਦੇ ਬਾਹਰਲੇ ਦੇਸ਼ਾਂ 'ਚ ਆਪ ਤੇ ਫਿਰ ਸਾਰਿਆਂ ਦੇ ਸਾਹਮਣੇ। ਉਹ ਕਿਹੜੀ ਗੱਲ ਦਾ ਲੋਕਾਂ ਨੂੰ ਹੋਗਾ। ਇਹ ਪਰਦੇ ਦੇ ਥੱਲੇ ਜਿਹੜਾ ਨੱਪ ਘੁੱਟ ਕੇ ਮਤਲਬ ਕੰਮ ਜ਼ੁਲਮ ਕਰਨਾ ਜਾਂ ਜੁਰਮ ਕਰਨਾ, ਮੈਂ ਸਮਝਦਾ ਇਹ ਉਹਨੂੰ ਹੀ ਜਨਮ ਦਿੰਦਾ। ਇਦਾਂ ਦੇ ਜੇ ਤੁਸੀਂ ਵਾਕਿਆ ਹੀ ਨਰੋਏ ਕਦਮ ਚੁੱਕੋਗੇ ਤੇ ਤਾਂ ਜਾ ਕੇ ਅਜੇਪਾਲ ਜੀ ਚੀਜ਼ਾਂ ਨੇ ਰੋਕ ਲੱਗਣੀ, ਨਹੀਂ ਤੇ ਨਹੀਂ। ਹੋ ਸਕਦਾ ਵੀ ਇਹ ਸੁਣ ਕੇ ਸਾਡੀ ਵੀ ਗੱਲ ਸ਼ਾਇਦ ਕਿਸੇ ਨੂੰ ਅਟਪਟੀ ਲੱਗੇ, ਪਰ ਮੈਂ ਵੇਖਿਆ ਬਹੁਤ ਸਾਰੇ ਮਤਲਬ ਗੱਲਾਂ ਬਾਤਾਂ ਹੋਈਆਂ ਇੱਕ ਦੋ ਜਣਿਆਂ ਨਾਲ, ਤਾਂ ਮੈਂ ਬਾਹਰਲੇ ਬੰਦਿਆਂ ਦੇ ਵਿਚਾਰ ਪੜ੍ਹੇ, ਉਹ ਇਹ ਗੱਲ ਕਹਿ ਰਹੇ ਨੇ ਮਤਲਬ ਕਿ ਇਦਾਂ ਹੋਣਾ ਚਾਹੀਦਾ, ਮਤਲਬ ਸਮਥਿੰਗ ਸੋਚਿਆ ਜਾਣਾ ਚਾਹੀਦਾ, ਇਦਾਂ ਸੋਚਿਆ ਜਾਣਾ ਚਾਹੀਦਾ। ਔਰ ਦੂਸਰੀ ਗੱਲ ਇੱਕ ਇਹ ਆ ਕਿ ਜੇ ਤੁਸੀਂ ਸਮਾਜ ਨੂੰ ਸਾਰੇ ਪੱਖ ਤੋਂ ਮਜ਼ਬੂਤ ਚਾਹੁੰਦੇ ਹੋ, ਦਰਵਾ ਚਾਹੁੰਦੇ ਹੋ, ਤੁਸੀਂ ਇਹ ਵੇਖੋ ਕਿ ਫਿਰ ਇਹਦੇ ਨਾਲ ਇੱਕ ਗੱਲ ਨਹੀਂ ਖਲੋਂਦੀ, ਫਿਰ ਤੁਹਾਡੇ 'ਚ ਕਿੰਨੀਆਂ ਮਤਲਬ ਅਣਖ ਦੀ ਖਾਤਰ ਮੌਤਾਂ ਹੋ ਰਹੀਆਂ। ਇਹ ਸਾਰੀ ਇਕਾਈ ਉਹਦੇ ਨਾਲ ਹੀ ਜੁੜੂਗੀ, ਉਹਨਾਂ ਗੱਲਾਂ ਨਾਲ ਹੀ ਜੁੜੂਗੀ। ਜੇ ਕੋਈ ਲੜਕੀ ਕਿਸੇ ਹੋਰ ਲੜਕੇ ਦੇ ਨਾਲ, ਜਿਹੜਾ ਕਿਸੇ ਹੋਰ ਜਾਤੀ ਦਾ ਅਸੀਂ ਜਾਤ ਪਾਤ ਦੇ ਨਾਲ ਕਹਿੰਦੇ ਆ, ਉੱਥੇ ਉਹਨੂੰ ਪਸੰਦ ਕਰ ਲੈਂਦੀ ਆ, ਤੇ ਉੱਥੇ ਜਾ ਕੇ ਉਹ ਕਿੱਦਾਂ ਪਸੰਦ ਕਰਦੀ, ਉਹਦੀ ਪਸੰਦ, ਉਹਦੀ ਗੱਲਬਾਤ, ਉਹਦਾ ਢੰਗ ਤਰੀਕਾ ਅਸੀਂ ਐਕਸੈਪਟ ਹੀ ਨਹੀਂ ਕੀਤਾ, ਅਸੀਂ ਅਜੇ ਤੱਕ ਪ੍ਰਵਾਨ ਹੀ ਨਹੀਂ ਕੀਤਾ। ਪਰ ਮਸਲੇ ਹੋਰ ਬੜੇ ਆ ਨਾ, ਮਤਲਬ ਆਪਣੇ ਤਾਂ ਜਿੱਦਾਂ ਵੀ ਲੀਡਰਾਂ ਨੇ ਉਹ ਹੀ ਬਸ ਉਹਨਾਂ ਚੀਜ਼ਾਂ 'ਚ ਉਲਝਾਇਆ ਹੋਇਆ ਲੋਕਾਂ ਨੂੰ। ਲੀਡਰ ਵੇਖੋ ਜੀ, ਪਿੱਛੇ ਜੇ ਇੱਕ ਹੋਰ ਵਾਇਰਲ ਹੋਈ ਸੀ ਵੀਡੀਓ ਇਹਨਾਂ ਦੀ, ਹੁਣ ਚਲੋ ਅੱਜ ਗੱਲ ਕਰ ਲੈਂਦੇ ਆ ਕਿਉਂਕਿ ਅੱਜ ਆਪਾਂ ਗੱਲ ਹੀ ਸੰਜੀਦਾ ਮੁੱਦੇ ਤੇ ਕਰਦੇ ਹਾਂ ਕਿ ਕੈਪਟਨ ਸਾਹਿਬ ਹੋਣਾ ਨੇ ਆਪ ਮੰਤਰੀ ਮੰਡਲ ਦੀ ਮੀਟਿੰਗ ਹੋ ਰਹੀ ਆ ਤੇ ਉੱਥੇ ਕਾਲੀ ਨਾਗਣੀ ਦੇ ਚਰਚੇ ਕਰ ਰਹੇ ਆ। ਸਹੀ ਗੱਲ ਹੈ, ਪਰ ਉਹਨਾਂ ਨੇ ਕਾਲੀ ਨਾਗਣੀ ਨਹੀਂ ਵਿੱਚ ਬੋਲਿਆ। ਨਹੀਂ, ਕਾਲੀ ਨਾਗਣੀ ਨਹੀਂ, ਕਾਲੀ ਦਵਾਈ ਕਿਹਾ। ਤੇ ਕਾਲੀ ਦਵਾਈ, ਕਾਲੀ ਦਵਾਈ ਕਿਹੜੀ ਕੀ ਖਾਂਦੇ ਆ, ਕਾਲੀ ਦਵਾਈ ਪਤਾ ਫਿਰ? ਅੱਛਾ, ਕਾਲੀ ਦਵਾਈ ਉਹ ਕਿਹੜੀ ਆ ਜਿਸ 'ਚ ਹਾਸਾ ਪਵੇ? ਤੇ ਪਰ ਇਹ ਕਿਹੜੀ ਗੱਲ ਵੀ ਦੁਨੀਆ ਦਾ ਕਿਹੜਾ ਬੰਦਾ ਜਿਹਨੂੰ ਇਹ ਨਹੀਂ ਪਤਾ ਵੀ ਕਾਲੀ ਦਵਾਈ ਕਿਹੜੀ ਆ? ਤੇ ਬ੍ਰਹਮਿੰਦਰ ਜਿਹੜਾ ਉਹ ਕਹਿ ਰਿਹਾ ਵੀ ਕਾਲੀ ਦਵਾਈ ਰਾਜਸਥਾਨ ਤੋਂ ਮਿਲਦੀ ਹੈ, ਹੋਰ ਕੋਈ ਸੂਬੇ ਨਹੀਂ ਹੈ। ਤੁਸੀਂ ਵੇਖੋ ਜਿੱਥੇ ਸਿਰਫ ਗੱਲਾਂ ਸੰਜੀਦਾ ਹੋਣੀਆਂ ਚਾਹੀਦੀਆਂ, ਜਿੱਥੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਹੈ ਕਿ ਪੰਜਾਬ ਸਾਡਾ ਤੜਫ ਰਿਹਾ, ਤੁਸੀਂ ਮੀਡੀਆ ਜਾ ਕੇ ਇਹ ਗੱਲ ਕਹਿੰਦੇ ਹੋ ਕਿ ਸਾਨੂੰ 6000 ਕਰੋੜ ਰੁਪਇਆ GST ਸੈਂਟਰਲ ਗਵਰਨਮੈਂਟ ਨਹੀਂ ਦੇ ਰਹੀ। ਤੁਹਾਡੇ ਇੰਨੇ ਮਤਲਬ ਗੰਭੀਰ ਮੁੱਦੇ ਨੇ, ਤੁਸੀਂ ਉੱਥੇ ਪੇਪਰ ਫੋਨ ਦੇ ਨਾਲ ਨਾਲ ਮਸਕਰੀ ਕਰ ਰਹੇ। ਉਦੋਂ ਤੁਹਾਡੇ ਵਾਲੀ ਗੱਲ ਹੈ ਵੀ ਪਰਦੇ ਦੇ ਪਿੱਛੇ ਹੋ ਸਾਰਾ ਕੁਝ ਰਿਹਾ, ਵੀ ਜਿਹਨਾਂ ਨੇ ਕਾਨੂੰਨ ਬਣਾਉਣੇ, ਲਾਗੂ ਕਰਨੇ, ਪੁਲਿਸ ਨੂੰ ਡਾਇਰੈਕਸ਼ਨਸ ਦੇਣੇ, ਉਦੋਂ ਆਪ ਇਹ ਗੱਲਾਂ ਕਰ ਰਹੇ। ਹੋਰ ਆਪਣੇ ਜਿੱਦਾਂ ਆਪਣੇ ਆਪਾਂ ਪਹਿਲਾਂ ਦੀ ਵੀਡੀਓ ਵੇਖੀਆਂ ਵੀ ਪਾਰਲੀਮੈਂਟ 'ਚ ਬੈਠੇ ਹੋਏ ਕਈ ਬੰਦੇ, ਮਤਲਬ ਸੈਸ਼ਨ ਚੱਲ ਰਿਹਾ, ਉਹ ਚੋਰੀ ਫੋਨ ਵੇਖੀ ਜਾ ਰਹੇ, ਤੋਂ ਪੁੱਠੀਆਂ ਸਿੱਧੀਆਂ ਵੀਡੀਓ ਵੇਖੀ ਜਾ ਰਹੇ ਫੋਨ। ਕਿੰਨੇ ਫੜੇ ਗਏ ਉਹ ਮੌਕੇ ਦੇ ਉੱਤੇ, ਕਿੰਨੇ ਫੜੇ ਗਏ? ਆਪਾਂ ਉਹਨਾਂ ਤੋਂ ਕੀ ਆਪਾਂ ਆਸ ਰੱਖ ਸਕਦੇ? ਨਹੀਂ, ਉਹਨਾਂ ਤੋਂ ਆਸ ਤੇ ਅਜੇਪਾਲ ਜੀ ਹੁਣ ਫਿਰ ਇਹ ਸਾਰਾ ਕੁਝ ਵੇਖ ਕੇ ਲੱਗਦਾ ਨਹੀਂ ਕਿ ਜਿਹੜਾ ਪੁਲਿਸ ਨੇ ਕੀਤਾ ਉਹ ਠੀਕ ਕੀਤਾ ਵੀ ਮੈਨੂੰ ਮੈਂ ਗਲਤ ਨਹੀਂ ਕਹਿੰਦਾ। ਮੈਂ ਸਮਝਦਾ ਤੁਹਾਡੀ ਗੱਲ। ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੇ ਅੱਜ ਉਹ ਲੋਕਾਂ ਨੇ ਐਟਲੀਸਟ ਕਿਸੇ ਨਾ ਕਿਸੇ ਨੂੰ ਤਾਂ ਕੰਨ ਹੋਣਗੇ ਨਾ ਵੀ ਯਾਰ ਇਦਾਂ ਵੀ ਹੋ ਸਕਦਾ, ਇਦਾਂ ਵੀ ਹੋ ਸਕਦਾ। ਮੈਂ ਇਸ ਪੱਖ ਤੋਂ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਸਜ਼ਾ ਮਿਲਣੀ ਕਿਉਂ ਨਹੀਂ ਚਾਹੀਦੀ, ਮੈਂ ਕਹਿੰਦਾ ਉਹਨਾਂ ਨੂੰ ਇਸ ਤੋਂ ਵੀ ਮਾੜੀ ਸਜ਼ਾ ਮਿਲਣੀ ਚਾਹੀਦੀ, ਉਹਨਾਂ ਨੂੰ ਹੋਰ ਉਸ ਢੰਗ ਨਾਲ ਮਿਲਦੀ ਕਿ ਲੋਕਾਂ 'ਚ ਬਹੁਤ ਸਖਤ ਮੈਸੇਜ ਜਾਂਦਾ ਕਿ ਇਹ ਜਿਹੜਾ ਕੰਮ ਆ ਇਹਦਾ ਅੰਤ ਜਿਹੜਾ ਮੌਤ ਹੀ ਆ। ਇਹ ਤਾਂ ਈਵਨ ਕਿ ਜੇ ਇਦਾਂ ਦੀ ਸਜ਼ਾ ਸੀ, ਭਾਵੇਂ ਜਿਹੜੇ ਬਾਕੀ ਵੀ ਹੈਗੇ ਨੇ ਅੰਦਰ ਜਿਨ੍ਹਾਂ ਦੇ ਕੇਸ ਚੱਲ ਰਹੇ, ਫਾਈਨਲ ਕਰ ਗਈ ਨਾ ਸਾਰਿਆਂ ਨੂੰ, ਮੈਂ ਤਾਂ ਇਕੱਠੇ ਚੁਰਾਹੇ 'ਚ ਖੜੇ ਕਰਕੇ ਚਾਹੇ ਫਾਂਸੀ ਵੀ ਦੇਣੀ ਤੇ ਲਾਈਵ ਦਿਖਾਉਣ ਸਭ ਨੂੰ, ਯਾਰ ਦੇਖੋ ਵੀ ਇੰਡੀਆ 'ਚ ਵੀ ਆ ਕੁਛ ਮਤਲਬ ਇਦਾਂ ਹੋ ਸਕਦਾ। ਨਹੀਂ, ਉਹ ਨਹੀਂ ਹੋ ਸਕਦਾ ਨਾ, ਇਹ ਤੇ ਇੱਕ ਵਿਕਸਿਤ ਸਮਾਜ ਦੀ ਨਿਸ਼ਾਨੀ ਤੇ ਨਹੀਂ ਨਾ ਹੋ ਸਕਦੀ। ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਫਿਰ ਤੁਸੀਂ ਇਹ ਵੇਖੋ, ਜੇ ਅਸੀਂ ਇਹ ਢੰਗ ਦੇ ਨਾਲ ਇਹ ਸਜ਼ਾਵਾਂ ਇਦਾਂ ਦੇਣ ਲੱਗੇ ਮੋੜਾਂ ਦੇ ਉੱਤੇ ਜਾਂ ਇਦਾਂ ਕਰਨ ਲੱਗੇ ਤੇ ਫਿਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਨਹੀਂ, ਮੈਂ ਉਹ ਕਹਿ ਰਿਹਾ ਵੀ ਜਿਹੜਾ ਇੱਕ ਵਾਰੀ ਜਿਨ੍ਹਾਂ ਨੇ ਕਾਰੇ ਕਰਤੇ ਆ, ਜਿਹੜੇ ਆਲਰੇਡੀ ਜੇਲ੍ਹਾਂ 'ਚ ਨੇ, ਫਾਂਸੀ ਦਿਓ। ਫਾਂਸੀ ਕਹਿ ਰਿਹਾ ਮੈਂ, ਫਾਂਸੀ ਮਤਲਬ ਚੁਰਾਹੇ 'ਚ ਖਿਲਾਰ ਕੇ ਲਾਓ, ਫਾਂਸੀ ਦੇ ਨਾਲ ਲਾਈਵ ਚਲਾਓ। ਨਹੀਂ, ਉਹ ਤੇ ਹੋਣਾ ਨਹੀਂ ਨਾ। ਚਲੋ ਫਾਂਸੀ ਜਿੱਦਾਂ ਸਾਡਾ ਕਾਨੂੰਨ ਬਣਿਆ ਉਹ 'ਚ ਦਿਓ, ਤੁਸੀਂ ਦਿੰਦੇ ਹੋ। ਜਾਂ ਤੇ ਹੋਵੇ ਕਿ ਤੁਸੀਂ ਆਸਟ੍ਰੇਲੀਆ ਵਾ, ਆਸਟ੍ਰੇਲੀਆ 'ਚ ਫਾਂਸੀ ਹੈ ਨਹੀਂ, ਹੋਰ ਕਈ ਮੁਲਕ ਨੇ ਜਿਨ੍ਹਾਂ 'ਚ ਫਾਂਸੀ ਦੀ ਸਜ਼ਾ ਹੀ ਹੈ ਨਹੀਂ। ਪਿੱਛੇ ਜੇ ਰੌਲਾ ਪਿਆ ਸੀ, ਸੰਸਦ 'ਚ ਵੀ ਪਿਆ ਬੜਾ ਕਿ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਜਾਵੇ।
ਸਾਡੇ ਮੁਲਕ 'ਚ ਫਾਂਸੀ ਦੀ ਸਜ਼ਾ ਖਤਮ ਕਰ ਦਿਓ ਹਾਂਜੀ ਤੇ ਤੁਸੀਂ ਵੇਖੋ ਵੀ ਆ ਜਿਹੜੇ ਅੱਜ ਘਟਨਾ ਵਾਪਰੀ ਹੈ ਰੋਜ਼ ਵਾਪਰਨੀ। ਉਹਨਾਂ ਆਖਣਾ ਇੱਥੇ ਆ ਤੁਰੇ ਫਿਰਦੇ ਆ, ਉੱਥੇ ਜਾ ਕੇ ਵੀ ਉਹ ਕਰਾਂਗੇ। ਸੋ ਇਹ ਗੱਲ ਆ, ਇਹਨਾਂ ਨੂੰ ਸਜ਼ਾ ਲੋਕਤੰਤਰ ਢੰਗ ਨਾਲ ਦਿੰਦੇ। ਔਰ ਮੈਂ ਕਹਿੰਦਾ ਵਾ ਵੀ ਚਲੋ ਫਿਰ ਵੀ ਜੇ ਇਸ ਲੜਕੀ ਦੇ ਪਰਿਵਾਰ ਦੇ ਅੱਜ ਬੀਤਣ ਡਈ ਆ, ਉਹਦੇ ਜੋ ਉਹਨਾਂ ਦੇ ਪੇਰੈਂਟਸ ਦੀ ਸੁਣੀ ਗੱਲਬਾਤ, ਉਹ ਕਹਿੰਦੇ ਵੀ ਸਾਨੂੰ ਤਸੱਲੀ ਹੋਈ ਵੀ ਚਲ ਠੀਕ ਹੈ, ਐਟਲੀਸਟ ਉਹਨਾਂ ਨੂੰ ਸਜ਼ਾ ਭਾਵੇਂ ਜਿੱਦਾਂ ਮਰਜ਼ੀ ਆ ਉਹਨਾਂ ਨੂੰ ਸਜ਼ਾ। ਮੈਂ ਉਹੀ ਗੱਲ ਕਹਿਣ ਲੱਗਾ ਨਾ ਕਿ ਚਲੋ ਉਹਨਾਂ ਦੀ ਰੂਹ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਔਰ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਇੱਕ ਗੁੱਸੇ ਦੀ ਭਾਵਨਾ ਸੀ, ਈਰਖਾ ਦੀ ਭਾਵਨਾ ਸੀ, ਕਿਸੇ ਢੰਗ ਤੇ ਹੁਣ ਉਹਦੀ ਇੰਨੀ ਕਾਬਲ ਕੁੜੀ ਡਾਕਟਰ ਉਹ ਪੂਰਤੀ ਤੇ ਨਹੀਂ ਹੋ ਸਕਦੀ, ਉਹਦੀ ਤੇ ਕਿਸੇ ਢੰਗ ਨਾਲ ਨਹੀਂ ਨਾ ਹੋ ਸਕਦੀ। ਪਰ ਫਿਰ ਵੀ ਚਲੋ ਇਹ ਗੱਲ ਇਹ ਆ ਕਿ ਉਹਨੂੰ ਸਜ਼ਾ ਮਿਲੇ, ਉਹ ਦੋਸ਼ੀਆਂ ਨੂੰ ਸਜ਼ਾ ਮਿਲੇ, ਇਹ ਵੀ ਕਿਤੇ ਨਾ ਕਿਤੇ ਹਿਰਦਾ ਤੇ ਠਾਰਦੀ ਹੈ ਨਾ ਕਿਤੇ ਨਾ ਕਿਤੇ। ਉਹਨਾਂ ਨੂੰ ਲੋਕਾਂ ਨੂੰ ਲੱਗਦਾ ਵੀ ਮੈਂ ਜਿਸ ਮਤਲਬ ਕੰਮ ਲਈ ਭੱਜ ਨੱਠ ਕਰਨੀ ਪੈਣੀ ਸੀ, ਮੈਨੂੰ ਸਾਰਾ ਕੁਝ ਕਰਨਾ ਪੈਣਾ ਸੀ। ਵੇਖੋ ਇੱਕ ਕੁੜੀ ਨਾਲ ਜਾਂ ਕਿਸੇ ਨਾਲ ਵਾਪਰ ਜਾਂਦੀ ਗੱਲ ਪਰਿਵਾਰ ਦੇ, ਬਾਕੀ ਪਰਿਵਾਰ ਤੇ ਵਿਚਾਰਾ ਬਾਕੀ ਇਹਦੀ ਜਿਹੜੀ ਜ਼ਿੰਦਗੀ ਹੈ ਉਹ ਅਦਾਲਤਾਂ 'ਚ ਉਹਨੂੰ ਨਿਆਂ ਦਿਵਾਉਣ ਤੇ ਹੀ ਲੰਘ ਜਾਂਦੀ ਬਿਲਕੁਲ। ਇੱਕ ਤੁਹਾਡੇ ਘਰ ਦਾ ਮੈਂਬਰ ਚਲੇ ਗਿਆ ਤੇ ਬਾਕੀ ਮੈਂਬਰ ਜਿਹੜੇ ਆ ਉਹ ਉਦਾਂ ਚਲੇ ਗਏ ਕਿਉਂਕਿ ਉਹਨਾਂ ਨੇ ਅਦਾਲਤਾਂ ਚੱਕਰ ਮਾਰ ਦਿੱਤੇ। ਬਿਲਕੁਲ। ਔਰ ਉਹ ਇਹ ਕਹਿੰਦੇ ਰਹਿਣਾ ਕਿ ਇਹਨਾਂ ਨੂੰ ਸਾਡੀ ਵੇਖੋ ਜੀ ਜਿਹੜੀ ਵਿਚਾਰੀ ਚਲੇ ਗਈ ਦੁਨੀਆ ਤੋਂ, ਉਹਨੂੰ ਨਿਆਂ ਦਿਓ। ਹੈ ਤੇ ਬੜੀ ਬਦਕਿਸਮਤੀ ਸਾਡੇ ਸਮਾਜ ਦੀ, ਪਰ ਇਹਨੂੰ ਹੌਲੀ ਹੌਲੀ ਕਿਸੇ ਢੰਗ ਦੇ ਨਾਲ ਤਬਦੀਲੀ ਸ਼ੁਰੂ ਤੋਂ ਲੈ ਕੇ ਚਰਚਾਵਾਂ ਤੱਕ ਹੀ ਨਾ ਰਹਿੰਦੀ ਹੈ। ਸਾਡਾ ਮੈਸੇਜ ਇਹਨਾਂ ਸਾਰੇ ਲੋਕਾਂ ਨੂੰ ਜਿਹਨੇ ਸਾਡੇ ਟੀਵੀ ਵੇਖ ਰਹੇ ਨੇ, ਹਿੰਦੂਸ ਟੀਵੀ, ਸਾਡੀ ਅੱਜ ਗੱਲ ਕਰਨ ਦਾ ਮੁੱਖ ਮੁੱਦਾ ਔਰ ਮੁੱਖ ਵਿਸ਼ਾ ਇਹ ਆ ਕਿ ਜੇ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਜਾਂ ਇਵੇਂ ਹੁੰਦਾ ਰਿਹਾ, ਇਹ ਮਨੁੱਖਤਾ ਲਈ ਬੜੀ ਸ਼ਰਮਨਾਕ ਹੈ ਜੀ। ਇਹ ਹੋਣਾ ਨਹੀਂ ਚਾਹੀਦਾ। ਤੇ ਦੋਸਤੋ, ਇਹ ਸੀ ਸਾਡੀ ਅੱਜ ਦੇ ਪ੍ਰੋਗਰਾਮ ਦੀ ਕੁਝ ਗੱਲਬਾਤ। ਜਿੱਦਾਂ ਸ਼ੁਰੂ 'ਚ ਕਿਹਾ ਵੀ ਅਸੀਂ ਥੋੜੀ ਹਲਕੀ ਫੁਲਕੀ ਗੱਲ ਕਰਦੇ ਹੁੰਦੇ, ਪਰ ਅੱਜ ਚਲੋ ਥੋੜੀ ਸੀਰੀਅਸ ਗੱਲ ਸੀਗੀ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਠੀਕ ਲੱਗੀ ਹੋਊਗੀ ਸਾਡੀ ਗੱਲਬਾਤ, ਤੇ ਤੁਸੀਂ ਆਪਦੇ ਸੁਝਾਅ ਸਾਨੂੰ ਭੇਜ ਸਕਦੇ ਹੋ। ਤੇ ਹੁਣ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ, ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਤੇ ਅਗਲੇ ਪ੍ਰੋਗਰਾਮ ਤੇ ਫਿਰ ਮੁਲਾਕਾਤ ਹੋਊਗੀ ਇੱਕ ਨਵੇਂ